ਗੁਆਂਢੀ ਦਾ ਰੂਪ ਨਹੀਂ ਆਉਂਦਾ ਤੇ ਮੱਤ ਆ ਜਾਂਦੀ ਹੈ। ਭੈੜਾ ਸੁਭਾਅ ਜਿਹੜਾ ਉਹਦਾ ਥੋੜੀ ਬਹੁਤੀ ਕਿਰਤਨ ਜਿਹੜੀ ਆ ਗੁਆਂਢੀਆਂ ਨੂੰ ਵੀ ਉਹਦਾ ਨੁਕਸਾਨ ਹੁੰਦਾ ਹੈ। ਹਾਂਜੀ ਹਾਂਜੀ। ਇਸ ਵਾਸਤੇ ਲੋਕੀ ਆਂਦੇ ਨੇ ਵੀ ਗੁਆਂਢੀ ਵੀ ਕੋਈ ਚੰਗਾ ਹੀ ਹੋਣਾ ਚਾਹੀਦਾ। ਖਾਣੇ ਛੋਲੇ ਤੇ ਡਕਾਰ ਬਦਾਮਾਂ ਦੇ ਆਪਣਾ ਜਿਹੜੀ ਹਸੀਅਤ ਤੇ ਉਹਨੂੰ ਲੋਕਾਂ ਦੇ ਵਿੱਚ ਵਧਾ ਚੜਾ ਕੇ ਜਿੰਨੀ ਘਰੋਂ ਮਾੜੇ ਹੁੰਦੇ ਨੇ ਹਾਂਜੀ, ਲੇਕਿਨ ਬਾਹਰ ਨਿਕਲ ਕੇ ਉਹ ਦੱਸਣਾ ਚਾਹੁੰਦੇ ਨੇ ਕਿ ਮੈਂ ਚਵਾਨੀ ਨਹੀਂ, ਮੈਂ ਰੁਪਈਆ ਪੂਰਾ ਵਾਂ। ਇਹ ਜਿਹੜੇ ਥੋੜ ਪੂੰਜੀਏ ਜਾਂ ਅੰਦਰੋਂ ਨਿੱਕੇ ਲੋਕ ਹੁੰਦੇ ਨੇ ਨਾ, ਇਹ ਅਖਾਣ ਉਹਨਾਂ ਦੇ ਬਾਰੇ ਚ ਹੈ। ਮੇਰਾ ਤਰੀਕ ਅਮੀਰੀ ਨਹੀਂ ਫਕੀਰੀ ਹੈ, ਖੁਦ ਹੀ ਨਾ ਵੇਚ ਗਰੀਬੀ ਮੈਂ ਨਾਮ ਪੈਦਾ ਕਰ। ਉਰਾਰ ਦੀਆਂ ਸੁਣੀਆਂ ਨਹੀਂ ਤੇ ਪਾਰ ਦੀਆਂ ਵੀ ਸੁਣ। ਜਦੋਂ ਫਿਰ ਤੁਹਾਨੂੰ ਕਿਤੇ ਉਹਦੇ ਚ ਪਰੇ ਪੰਚਾਇਤ ਚ ਜਾਣਾ ਪਵੇ, ਨਿਆਈ ਬਣਨਾ ਪਵੇ ਜੀ ਤੇ ਫਿਰ ਜ਼ਰੂਰੀ ਹੈ ਕਿ ਬੰਦਾ ਦੂਜੀ ਧਿਰ ਦੀ ਵੀ ਗੱਲ ਸੁਣੇ। ਨਿੱਤ ਦਾ ਪ੍ਰਾਹੁਣਾ ਹਿੱਕ ਦਾ ਸਾੜ। ਇਸ ਖਾਨ ਚ ਦੱਸਿਆ ਗਿਆ ਕਿ ਹਰ ਕੰਮ ਜਿਹੜਾ ਨਾ ਉਹ ਸੋਹੰਦਾ, ਉਹ ਸਜਦਾ, ਉਹ ਸੋਹਣਾ ਲੱਗਦਾ ਮਤਲਬ ਹਿਸਾਬ ਕਿਤਾਬ ਨਾਲ। ਵਾਹ ਵਾਹ। ਮਤਲਬ ਰਿਸ਼ਤੇਦਾਰਾਂ ਕੋ ਵੀ ਜਾਓ ਤੇ ਹਿਸਾਬ ਕਿਤਾਬ ਨਾਲ ਜਾਓ। ਬਿਸਮਿल्लाह रहमान रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबीओ ते साडे प्यारे वेखण वालेओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानो अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ ਡਿਜੀਟਲ ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਿਆਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਭਈ ਆਪਣੇ ਇਸ YouTube ਚੈਨਲ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ। ਨਾਲ ਬਣਿਆ ਹੋਇਆ ਘੰਟੀ ਦਾ ਬਟਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ ਬਰ ਵਕਤ ਤੁਹਾਡੇ ਤਾਈਂ ਪੜ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸੁਆਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਸਾਹਿਬੋ, ਅਸਾਂ ਆਪਣੇ ਕੱਲ ਵਾਲੇ ਪ੍ਰੋਗਰਾਮ ਦੇ ਵਿੱਚ ਦੱਖਣ ਦੇ ਵਿੱਚ ਬਾਹਮਨੀ ਸਲਤਨਤ ਦੇ ਬਾਨੀ ਸੁਲਤਾਨ ਅਲਾਉਦੀਨ ਮੁਹੰਮਦ ਹਸਨ ਖਾਨ ਗਾਂਗੋ ਬਾਹਮਨੀ ਦੀ ਇੱਕ ਇਮਾਨਦਾਰੀ ਦਾ ਵਾਕਿਆ ਤੁਹਾਡੇ ਹਜ਼ੂਰ ਪੇਸ਼ ਕੀਤਾ ਸੀ। ਅੱਜ ਅਸੀਂ ਤੁਹਾਨੂੰ ਉੱਥੋਂ ਦੀ ਰਿਆਇਆ, ਉੱਥੋਂ ਦੀ ਪਰਜਾ ਦੀ ਦਿਆਨਤਦਾਰੀ ਦਾ ਇੱਕ ਬੜਾ ਹੀ ਖੂਬਸੂਰਤ ਵਾਕਿਆ ਸੁਣਾਵਾਂਗੇ। ਸਾਹਿਬੋ, ਮੁਸਲਮਾਨਾਂ ਦੀ ਜਦੋਂ ਹਿੰਦੁਸਤਾਨ ਦੇ ਵਿੱਚ ਬਾਜ਼ਾਬਤਾ ਤੌਰ ਤੇ ਹੁਕਮਰਾਨੀ ਦਾ ਹਾਲੀ ਕਿਆਮ ਨਹੀਂ ਸੀ ਹੋਇਆ, ਇਹ ਉਸ ਸਮੇਂ ਦੀ ਗੱਲ ਹੈ ਵੀ ਰਿਆਸਤ ਗੁਜਰਾਤ ਦੇ ਵਿੱਚ ਮਹਾਰਾਜਾ ਜੈ ਸਿੰਘ ਦੀ ਹਕੂਮਤ ਸੀ। ਉਸ ਦੌਰ ਦਾ ਵਾਕਿਆ ਹੈ ਕਿ ਇੱਕ ਸੁਦਾਗਰ ਨੇ ਆਪਣੇ ਇੱਕ ਦੋਸਤ ਹੋਰ ਸੁਦਾਗਰ ਵਪਾਰੀ ਦੇ ਕੋਲ 9 ਲੱਖ ਬਾਲੋਤਰੇ ਅਮਾਨਤ ਰਖਵਾਏ। ਉੱਥੋਂ ਦੀ ਕਰੰਸੀ ਦਾ ਨਾਂ ਬਾਲੋਤਰਾ ਸੀ, ਜਿਵੇਂ ਸਾਡੀ ਕਰੰਸੀ ਦਾ ਨਾਂ ਰੁਪਈਆ ਹੈ। ਤੇ 9 ਲੱਖ ਬਾਲੋਤਰੇ ਯਾਨੀ ਸਿੱਕਾ ਰਾਇਜੁਲ ਵਕਤ, ਜਿਹੜਾ ਉਸ ਵਕਤ ਦਾ ਸਿੱਕਾ ਸੀ, ਕਰੰਸੀ ਸੀ, ਉਸ ਆਪਣੇ ਇੱਕ ਦੋਸਤ ਵਪਾਰੀ ਇੱਕ ਦੂਜੇ ਸੁਦਾਗਰ ਦੇ ਕੋਲ ਅਮਾਨਤ ਰਖਵਾਏ। ਪਿਆਰਿਓ, ਕੁਝ ਅਰਸਾ ਲੰਘਿਆ ਤੇ ਉਹ ਸੁਦਾਗਰ ਫੌਤ ਹੋ ਗਿਆ, ਜਿਨਨੇ ਕਿ ਆਪਣੇ ਦੂਸਰੇ ਦੋਸਤ ਕੋਲ 9 ਲੱਖ ਬਾਲੋਤਰੇ ਰਖਵਾਏ ਸਨ। ਉਹ ਆਪੋਂ ਚਲਾਣਾ ਕਰ ਗਿਆ, ਦੁਨੀਆ ਤੋਂ ਰੁਖਸਤ ਹੋ ਗਿਆ।
ਉਹਦੇ ਕੁਝ ਅਰਸੇ ਦੇ ਬਾਅਦ ਉਹ ਜਿਹੜਾ ਵਪਾਰੀ ਸੀ ਜਿਹਦੇ ਕੋਲ 9 ਲੱਖ ਬਾਲੋਤਰੇ ਅਮਾਨਤ ਰਖਵਾਏ ਗਏ ਸਨ, ਉਹ ਆਪਣੇ ਉਸ ਦੋਸਤ ਜਿਹੜਾ ਕਿ ਫੌਤ ਹੋ ਗਿਆ ਸੀ ਉਹਦੇ ਘਰ ਗਿਆ ਤੇ ਉਹਦੇ ਪੁੱਤਰ ਨੂੰ ਆਖਣ ਲੱਗਾ ਭਈ ਤੇਰੇ ਵਾਲਦ ਨੇ ਮੇਰੇ ਕੋਲ 9 ਲੱਖ ਬਾਲੋਤਰੇ ਅਮਾਨਤ ਰਖਵਾਏ ਸਨ ਤੇ ਮੈਂ ਤੈਨੂੰ ਉਹ ਪੁੱਤਰਾ ਮੋੜਨ ਆਇਆ, ਮੈਨੂੰ ਦੱਸ ਕਿਸ ਦਿਨ ਮੈਂ ਤੈਨੂੰ ਲਿਆ ਕੇ ਤੁਹਾਡੇ ਪੈਸੇ ਤੇ ਵਾਪਸ ਦੇ ਜਾਵਾਂ। ਉਸ ਆਖਿਆ ਜੀ ਕਿ ਮੇਰੇ ਵਾਲਦ ਸਾਹਿਬ ਮਰਹੂਮ ਜਿਹੜੇ ਫੌਤ ਹੋ ਗਏ ਨੇ, ਉਹਨਾਂ ਮੇਰੇ ਬਾਪ ਸੁਰਗਬਾਸ਼ੀ ਨੇ ਕਦੀ ਮੇਰੇ ਨਾਲ ਜ਼ਿਕਰ ਤੇ ਨਹੀਂ ਸੀ ਕੀਤਾ ਕਿ ਤੁਸਾਂ ਦੇ ਕੋਲ ਏਡੀ ਵੱਡੀ ਰਕਮ ਮੇਰੇ ਬਾਪ ਨੇ ਰਖਵਾਈ ਹੈ। ਬਹਰਹਾਲ ਮੈਂ ਆਪਣੇ ਵਹੀ ਖਾਤੇ ਚੈੱਕ ਕਰ ਲੈਣਾ, ਮੇਰਾ ਬਾਪ ਇੱਕ ਬੜਾ ਬਾਇੱਜ਼ਤ ਬਾਵਕਾਰ ਔਰ ਸਮਝਦਾਰ ਸੁਦਾਗਰ ਸੀ। ਉਹ ਜਿਹੜਾ ਕੋਈ ਵਣਜ ਵਪਾਰ ਕਰਦਾ ਸੀ ਹਰ ਗੱਲ ਖਾਤਿਆਂ ਦੇ ਵਿੱਚ ਲਿਖਦਾ ਸੀ। ਮੈਂ ਚੈੱਕ ਕਰ ਲੈਣਾ, ਜੇ ਲਿਖਿਆ ਹੋਏਗਾ ਵੀ 9 ਲੱਖ ਰੁਪਈਏ ਉਹਨਾਂ ਤੁਹਾਡੇ ਕੋਲ ਰਖਵਾਏ ਉਸ ਵਕਤ ਦੇ ਜਿਹੜੇ ਕਿ ਬਾਲੋਤਰੇ ਖਵਾਉਂਦੇ ਸਨ, ਤੇ ਮੈਂ ਬਿਲਕੁਲ ਤੁਹਾਡੇ ਕੋਲੋਂ ਵਾਪਸ ਲੈ ਲਾਂਗਾ। ਲਓ ਜੀ ਪਿਆਰਿਓ, ਉਹ ਵਾਪਸ ਮੋੜ ਆਇਆ ਵਪਾਰੀ ਜਿਹੜਾ 9 ਲੱਖ ਰੁਪਈਆ ਦੇਣ ਗਿਆ ਸੀ, ਅਮਾਨਤ ਆਪਣੇ ਮੋਏ ਹੋਏ ਯਾਰ ਦੀ ਵਾਪਸ ਪਰਤਾਨ ਗਿਆ ਸੀ। ਉਹ ਵਾਪਸ ਆ ਗਿਆ। ਕੁਝ ਚਿਰ ਦੇ ਬਾਅਦ ਉਹਨੇ ਫਿਰ ਆਪਣੇ ਦੋਸਤ ਮਰਿਆ ਹੋਇਆ ਜਿਹੜਾ ਸੀ ਉਹਦੇ ਪੁੱਤਰ ਨਾਲ ਰਾਬਤਾ ਕੀਤਾ, ਭਈ ਯਾਰ ਪੁੱਤਰਾ, ਉਹ ਤੁਹਾਡਾ 9 ਲੱਖ ਬਾਲੋਤਰਾ ਮੇਰੇ ਕੋਲ ਪਿਆ ਹੋਇਆ ਤੇ ਉਹ ਤੁਸੀਂ ਵਾਪਸ ਵਸੂਲ ਕਰ ਲਵੋ, ਅਮਾਨਤ ਰਖਵਾਈ ਸੀ ਤੁਹਾਡੇ ਬਾਪ ਨੇ ਤੇ ਉਹ ਹੁਣ ਮਰ ਗਿਆ ਤੇ ਮੇਰੇ ਕੋਲ ਤੇ ਇਹ ਭਾਰ ਹੈ ਅਮਾਨਤ ਦਾ, ਮੈਂ ਇਹਨੂੰ ਸਿਰੋਂ ਲਾਹਣਾ ਚਾਹੁੰਦਾ, ਤੁਸੀਂ ਇਹਨੂੰ ਵਸੂਲ ਕਰੋ ਤੇ ਮੈਂ ਮਤਲਬ ਸਬਕਦੋਸ਼ ਹੋਵਾਂ ਇਸ ਭਾਰ ਤੋਂ। ਲੋ ਪਿਆਰਿਓ, ਉਸ ਮੁੰਡੇ ਨੇ ਅੱਗੋਂ ਫੇਰ ਉਹਨੂੰ ਪਰਤਾਵਾ ਦਿੱਤਾ। ਉਹਨੇ ਆਖਿਆ ਗੱਲ ਇਹ ਵਿੱਚ ਚਾਚਾ ਜੀ, ਮੇਰੇ ਵਾਲਦ ਸਾਹਿਬ ਦਾ ਤੁਹਾਡੇ ਨਾਲ ਲੈਣ ਦੇਣ ਹੋਣਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕਾਰੋਬਾਰੀ ਬੰਦੇ ਸਨ, ਤੁਸੀਂ ਵੀ ਵਪਾਰੀ ਹੋ, ਲੇਕਿਨ ਮੈਂ ਆਪਣੇ ਸਾਰੇ ਵਹੀ ਖਾਤੇ ਵੇਖੇ ਨੇ, ਮੈਨੂੰ ਕਿਸੇ ਜਗ੍ਹਾ ਤੇ ਆਪਣੇ ਵਾਲਦ ਦੇ ਕਿਸੇ ਰੋਜ਼ ਨਾਮਚੇ ਦੇ ਵਿੱਚ, ਕਿਸੇ ਖਾਤੇ ਦੇ ਵਿੱਚ, ਕਿਸੇ ਬਈ ਦੇ ਵਿੱਚ ਮੈਨੂੰ 9 ਲੱਖ ਰੁਪਈਆ ਅਮਾਨਤ ਤੁਹਾਡੇ ਕੋਲ ਰਖਵਾਇਆ ਲਿਖਿਆ ਹੋਇਆ ਨਹੀਂ ਮਿਲਿਆ। ਮੇਰੇ ਵਾਲਦ ਸਾਹਿਬ ਨੇ ਜਿਨ੍ਹਾਂ ਲੋਕਾਂ ਨਾਲ ਕੋਈ ਵਣਜ ਵਪਾਰ ਕੀਤਾ ਉਹ ਸਾਰਾ ਕੁਝ ਦਰਜ ਹੈ, ਤੁਹਾਡੇ ਵਾਲਾ 9 ਲੱਖ ਬਾਲੋਤਰਾ ਦਰਜ ਨਹੀਂ ਹੈਗਾ, ਤੇ ਚੂੰਕਿ ਉਹ ਵਿੱਚ ਮਰਕੂਮ ਨਹੀਂ, ਲਿਖਿਆ ਹੋਇਆ ਨਹੀਂ ਕਿਸੇ ਖਾਤੇ 'ਚ, ਇਸ ਵਾਸਤੇ ਮੈਂ ਕਿਵੇਂ ਤੁਹਾਡੇ ਕੋਲੋਂ ਵਸੂਲ ਕਰ ਲਵਾਂ, ਜਦੋਂ ਕਿ ਮੇਰੇ ਬਾਪ ਨੇ ਵੀ ਮਰਨ ਤੋਂ ਪਹਿਲੇ ਮੈਨੂੰ ਇਹ ਨਹੀਂ ਸੀ ਦੱਸਿਆ ਭਈ ਫਲਾਣੇ ਵੱਲ ਮੇਰਾ 9 ਲੱਖ ਬਾਲੋਤਰਾ ਪਿਆ ਹੋਇਆ ਅਮਾਨਤ। ਵਾਲਦ ਨੇ ਵੀ ਕਦੀ ਜ਼ਿਕਰ ਨਹੀਂ ਸੀ ਕੀਤਾ, ਇਸ ਲਈ ਮੈਂ ਤੁਹਾਡੇ ਤੋਂ ਇਹ ਪੈਸੇ ਵਸੂਲ ਨਹੀਂ ਕਰਨੇ। ਪਿਆਰਿਓ, ਹੁਣ ਉਹ ਜਿਹੜਾ ਸੀ ਜਿਹਦੇ ਕੋਲ ਅਮਾਨਤ ਰਖਵਾਈ ਗਈ ਸੀ, ਉਹ ਬਜ਼ਿੱਦ ਸੀ ਕਿ ਮੇਰੇ ਕੋਲੋਂ ਆਪਣੇ ਪੈਸੇ ਵਾਪਸ ਵਸੂਲ ਕਰੋ ਤਾਂ ਕਿ ਮੈਂ ਇਸ ਭਾਰ ਤੋਂ ਸੁਬਕਦੋਸ਼ ਹੋਵਾਂ, ਉਹਦਾ ਬਰਾ ਹੋਵਾਂ, ਮੇਰੇ ਸਿਰੋਂ ਭਾਰ ਲੱਥ ਜਾਏ। ਜਦੋਂ ਕਿ ਉਹ ਜਿਹੜਾ ਮਰ ਗਿਆ ਸੀ ਤਾਜਰ, ਉਹਦਾ ਪੁੱਤਰ ਪੈਸੇ ਨਹੀਂ ਸੀ ਲੈਂਦਾ। ਅਖੀਰ ਗੱਲ ਮਹਾਰਾਜਾ ਜੈ ਸਿੰਘ ਤੱਕ ਅਪੜੀ। ਦੇਖੋ ਪਿਆਰਿਓ, ਕਿੰਨੇ ਆਲਾ ਇਨਸਾਨੀ ਔਸਾਫ ਦੇ ਹਾਮਲ ਲੋਕ ਸਨ ਉਸ ਸਮੇਂ ਦੇ। ਭਈ 9 ਲੱਖ ਬਾਲੋਤਰਾ ਹੋ ਰਹੇ, ਉਸ ਵੇਲੇ ਕਰੰਸੀ ਦੀ ਕੀ ਕੀਮਤ ਸੀ? ਯਕੀਨਨ ਜ਼ਿਆਦਾ ਹੋਣੀ ਹੈ। ਅਸਾਂ ਇੱਕ ਥਾਂ ਪੜ੍ਹਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ, ਇਹ ਕੱਲ ਪਰਸੋਂ ਦੀ ਹਾਲੀ ਗੱਲ ਹੈ, 18ਵੀਂ 19ਵੀਂ ਸਦੀ ਦਾ ਜਿਹੜਾ ਦੌਰ ਸੀ, ਉਦੋਂ ਇੱਥੇ ਪੰਜਾਬ ਦੀ ਜਿਹੜੀ ਕਰੰਸੀ ਸੀ ਮਹਾਰਾਜਾ ਦੇ ਦੌਰ ਦੇ ਵਿੱਚ, ਜਿਹੜਾ ਨਾਨਕਸ਼ਾਹੀ ਰੁਪਈਆ ਸੀ, ਉਹ 13 ਯੂਰੋ ਦੇ ਬਰਾਬਰ ਹੁੰਦਾ ਸੀ। ਤੁਸੀਂ ਹਿਸਾਬ ਲਾ ਲਓ ਕਿ ਇੱਥੋਂ ਦੀ ਸਾਡੇ ਦੇਸ਼ ਪੰਜਾਬ ਦੀ ਕਰੰਸੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਕਿਸ ਕਦਰ ਤਾਕਤਵਰ ਕਰੰਸੀ ਸੀ ਕਿ 13 ਯੂਰੋ ਉੱਥੋਂ ਦੇ ਆਉਂਦੇ ਸਨ, 13 ਪਾਉਂਡਸ ਇੰਗਲੈਂਡ ਦੇ ਉਹ ਆਉਂਦੇ ਸਨ 1 ਰੁਪਈਏ ਦੇ ਬਦਲੇ।
ਤੇ ਸਾਹਿਬ ਉਹ ਬਲੋਤਰਾ ਜਿਹੜਾ ਸੀ ਉਹ ਹੋਰੇ ਕਿੰਨੇ ਰੁਪਈਆਂ ਦਾ ਹੋਣਾ, ਕਿੱਡੀ ਭਾਰੀ ਕਰੰਸੀ ਹੋਣੀ ਹੈ ਜੀ। ਤੇ 9 ਲੱਖ ਬਲੋਤਰਾ ਅਮਾਨਤ ਰਖਵਾਇਆ ਗਿਆ, ਜਿਹਦੇ ਕੋਲ ਰਖਵਾਇਆ ਗਿਆ ਉਹ ਵਾਪਸ ਮੋੜਨਾ ਚਾਹੁੰਦਾ ਹੈ, ਤੇ ਜਿਨ੍ਹਾਂ ਦਾ ਰੁਪਈਆ ਉਹ ਆਉਂਦੇ ਨੇ ਜੀ ਸਾਡੇ ਕਿਸੇ ਖਾਤੇ 'ਚ ਨਹੀਂ ਲਿਖਿਆ, ਸੀ ਕਿਉਂ ਲੈ ਲਈ। ਸਾਹਿਬੋ ਇਹ ਮੌਜੂਦਾ ਕਲਯੁਗ ਹੁੰਦਾ ਤੇ ਅਜੋਕੇ ਸਮੇਂ ਦਾ ਕੋਈ ਬੰਦਾ ਹੁੰਦਾ ਤੇ ਉਹਨੇ ਤੇ 9 ਲੱਖ ਵਾਪਸ ਲੈ ਕੇ ਆਖਣਾ ਸੀ ਇਹ ਤੇ 9 ਲੱਖ ਤੁਸੀਂ ਆਪੇ ਪਰਤਾਤਾ ਨਾ, ਇਸ ਤੋਂ ਇਲਾਵਾ ਵੀ ਮੇਰੇ ਬਾਪ ਨੇ ਤੁਹਾਡੇ ਕੋਲ ਕਈ ਲੱਖ ਰਖਾਏ ਹੋਣੇ ਨੇ, ਉਹਨੇ ਹੋਰ ਕੋਈ ਕੇਸ ਪਾ ਦੇਣਾ ਸੀ। ਬਹਰਹਾਲ ਗੱਲ ਮਹਾਰਾਜਾ ਦੇ ਦਰਬਾਰ ਤਾਈਂ ਅਪੜੀ। ਮਹਾਰਾਜਾ ਜੈ ਸਿੰਘ ਨੇ ਦੋਵਾਂ ਨੂੰ ਆਖਿਆ ਫਰੀ ਕਹਿਣ ਨੂੰ ਕਿ ਯਾਰ ਉਹ ਜੋ ਆਖਦਾ ਹੈ ਉਹ ਮੂੰਹ ਮੰਨਦਾ ਪਿਆ, ਇਕਰਾਰ ਪਿਆ ਕਰਦਾ ਵੀ ਇਹਦੇ ਬਾਪ ਨੇ ਮੇਰੇ ਕੋਲ ਪੈਸੇ ਰਖਵਾਏ ਸਨ ਤੇ ਤੂੰ ਪੁੱਤਰਾ ਵਸੂਲ ਕਰ ਲੈ। ਉਹਨੇ ਆਖਿਆ ਜੀ ਵਾਲਦ ਸਾਹਿਬ ਨੇ ਕਦੀ ਜ਼ਿਕਰ ਨਹੀਂ ਸੀ ਮੇਰੇ ਨਾਲ ਕੀਤਾ, ਇੱਕ ਗੱਲ। ਦੂਜੀ ਬਾਤ ਇਹ ਵੇ ਮਹਾਰਾਜ ਵੀ ਮੈਂ ਇਹ ਵਸੂਲ ਕਰ ਲਾਂ ਤੇ ਮੇਰੇ ਬਾਪ ਦੇ ਉੱਤੇ ਬੋਝ ਬਣੇਗਾ, ਕਿਸੇ ਵਹੀ ਖਾਤੇ 'ਚ ਵੀ ਨਹੀਂ ਲਿਖਿਆ ਆ, ਕਿਤੇ ਇਹਦਾ ਜ਼ਿਕਰ ਤਜ਼ਕਰਾ ਹੀ ਨਹੀਂ ਹੈ, ਤੇ ਮੈਂ ਕਿਉਂ ਇਹ 9 ਲੱਖ ਲੈ ਲਾਂ। ਲਓ ਜੀ ਪਿਆਰਿਓ, ਅਖੀਰ ਫਿਰ ਮਹਾਰਾਜ ਨੇ ਫੈਸਲਾ ਕੀਤਾ। ਉਹਨੇ ਆਖਿਆ ਜੀ ਇਸ ਤਰ੍ਹਾਂ ਫਿਰ ਕਰੋ ਵੀ ਇਹ 9 ਲੱਖ ਰੁਪਈਆ ਜਿਹੜਾ ਇਹਦੇ ਨਾਲ ਅਸੀਂ ਆਪਣੇ ਸ਼ਹਿਰ ਦੇ ਵਿੱਚ, ਆਪਣੀ ਰਾਜਧਾਨੀ ਦੇ ਵਿੱਚ ਲੋਕਾਂ ਦੇ ਵੈਲਫੇਅਰ ਦਾ ਕੋਈ ਕੰਮ ਕਰ ਦਿੰਦੇ ਹਾਂ। ਮੁਸਾਹਿਬਾਂ ਨੂੰ ਪੁੱਛਿਆ ਗਿਆ, ਉਹਨਾਂ ਆਖਿਆ ਜੀ ਪਾਣੀ ਦਾ ਮਸਲਾ ਹੈ, ਦਰਾਡਿਓਂ ਭਰ ਕੇ ਲਿਆਉਣਾ ਪੈਂਦਾ। ਲਓ ਪਿਆਰਿਓ, ਫਿਰ ਮਹਾਰਾਜ ਦੇ ਹੁਕਮ ਦੇ ਉੱਤੇ ਵੇਖੋ ਨਾ, ਬਾਦਸ਼ਾਹ ਵੀ ਕਿੱਡੇ ਚੰਗੇ ਸਨ ਕਿ ਮਹਾਰਾਜ ਨੇ ਉਹ ਪੈਸੇ ਬਹਾ ਕੇ ਸਰਕਾਰ ਜ਼ਬਤ ਨਹੀਂ ਕੀਤੇ। ਉਹਨੇ ਇਹ ਨਹੀਂ ਆਖਿਆ ਚਲੋ ਫਿਰ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾ ਦਿਓ। ਉਹਨੇ ਆਖਿਆ ਨਹੀਂ, ਇਹ ਜਿਹੜਾ 9 ਲੱਖ ਬਲੋਤਰਾ ਹੈ ਇਹਦੇ ਨਾਲ ਕੋਈ ਅਵਾਮੀ ਫਲਾਹੋ ਬਹਿਬੂਦ ਦਾ ਕੰਮ ਕਰ ਰਹੇ ਆ। ਲਓ ਜੀ, ਸ਼ਹਿਰ ਨਹਿਰਵਾਲਾ ਦੇ ਵਿੱਚ ਫਿਰ ਇੱਕ ਤਲਾਬ ਬਣਾਇਆ ਗਿਆ। ਉਦੋਂ ਪਿਆਰਿਓ ਇਹ ਮੌਜੂਦਾ ਜਿਹੜਾ ਸਰਕਾਰੀ ਪਾਣੀ ਦਾ ਨਿਜ਼ਾਮ ਹੈ, ਘਰਾਂ ਦੇ ਵਿੱਚ ਕਨੈਕਸ਼ਨ ਹੋਏ ਨੇ ਤੇ ਟੈਂਕੀਆਂ ਵੱਡੀਆਂ ਵੱਡੀਆਂ ਸ਼ਹਿਰਾਂ ਦੇ ਵਿੱਚ ਬਣੀਆਂ ਹੋਈਆਂ ਨੇ ਤੇ ਪਾਈਪ ਪਾਣੀ ਦੇ ਵਿਛਾਏ ਗਏ ਹੋਏ ਨੇ, ਔਰ ਲੋਕਾਂ ਦੇ ਘਰਾਂ ਦੇ ਵਿੱਚ ਵੀ ਸਰਕਾਰੀ ਆਬ ਰਸਾਨੀ ਦਾ ਬੰਦੋਬਸਤ ਕੀਤਾ ਗਿਆ ਹੁੰਦਾ ਹੈ ਗੌਰਮੈਂਟ ਵੱਲੋਂ। ਉਦੋਂ ਅਜੇ ਤਾਂ ਕੋਈ ਨਿਜ਼ਾਮ ਹੁੰਦਾ ਹੀ ਨਹੀਂ ਸਨ। ਬਾਦਸ਼ਾਹ ਜਾਂ ਉਮਰਾ ਖੂਹ ਕਢਵਾ ਦਿੰਦੇ ਸਨ, ਜਾਓ ਬਈ ਕੂਇਆਂ ਤੋਂ ਜਾ ਕੇ ਪਾਣੀ ਭਰ ਲਿਆਓ ਲੋਕੀ, ਤੇ ਜਾਂ ਫਿਰ ਤਾਲਾਬ ਬਣਾਏ ਜਾਂਦੇ ਸਨ ਵੱਡੇ ਵੱਡੇ, ਹੈ ਜੀ। ਉਹ ਫਿਰ ਜਨਾਬ ਤਾਲਾਬ ਬਣਾਇਆ ਗਿਆ ਜਿਹਦਾ ਨਾਂ ਹੀ ਇਹ ਰੱਖਿਆ ਗਿਆ 9 ਲੱਖਾ ਤਾਲ, ਯਾਨੀ ਇਹ 9 ਲੱਖਾ ਤਾਲਾਬ ਹੈ। 9 ਲੱਖ ਰੁਪਈਆ ਲੱਗਾ ਇਹਦੀ ਤਾਮੀਰ ਦੇ ਉੱਤੇ। ਤੇ ਫਿਰ ਪਿਆਰਿਓ ਮਖਲੂਕਾਤ ਉੱਥੋਂ ਪਾਣੀ ਪੀਂਦੀਆਂ ਰਹੀਆਂ। ਬਹੁਤ ਸਾਰੇ ਮਕਾਸਦ ਦੇ ਵਾਸਤੇ ਉੱਥੋਂ ਪਾਣੀ ਦਾ ਹਸੂਲ ਆਵਾਮ ਲਈ, ਮਖਲੂਕਾਤ ਲਈ ਹੋ ਗਿਆ, ਔਰ ਲੋਕਾਂ ਦੇ ਵਾਸਤੇ ਇੱਕ ਫਲਾਹੋ ਬਹਿਬੂਦ ਦਾ ਬੜਾ ਖੂਬਸੂਰਤ ਮਨਸੂਬਾ ਬਣਾ ਦਿੱਤਾ ਗਿਆ। ਉਹ ਹੀ 9 ਲੱਖ ਬਲੋਤਰੇ ਖਰਚ ਕਰਕੇ, ਜਿਹੜੇ ਕਿ ਮੁਤਨਾਜ਼ਿਆ ਜੇ ਸਨ, ਇੱਕ ਦਿੰਦਾ ਸੀ ਦੂਜਾ ਵਸੂਲ ਨਹੀਂ ਸੀ ਕਰਦਾ, ਲੇਕਿਨ ਬਾਦਸ਼ਾਹ ਨੇ ਵੀ ਉਹਨਾਂ ਦੇ ਉੱਤੇ ਆਪਣਾ ਹੱਕ ਨਾ ਜਿਤਾਇਆ ਬਲਕਿ ਆਵਾਮ ਤੇ ਲਾ ਦਿੱਤੇ। ਪਿਆਰਿਓ, ਤੁਹਾਡੇ ਭੇਜੇ ਹੋਏ ਅਖਾਣ ਲੈ ਕੇ ਆਓ ਚਲੀਏ ਹੁਣ ਬਾਬਾ ਜੀ ਅਹਿਸਾਨ ਬਾਜਵਾ ਹੋਰਾਂ ਦੇ ਕੋਲ, ਤੇ ਬਾਕੀ ਗੱਲਾਂ ਬਾਤਾਂ ਉੱਥੇ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। अस्सलामुअलैकुम जनाब बाजवा साहब। जी वालेकुम सलाम जनाब डॉक्टर साहब, खैरियां हो जी? ठीक ठाक पहुंच गए जी? अल्लाह पाक दा बड़ा करम जी, तुहाड़ियां दुआवां नाल जनाब बड़ा सोहना सफर कटिया है जी, मेहरबानी। ते अच्छा मेरी सरकार, अज जनाब जेड़े साडे सब तो पहले मुअज़्ज़ज़ दोस्त ने सानू अखान भिजवाया है जी जी, वो जनाब साडे गुजरांवाले दे नाल ही इलाका है वणियां। हाँ जी, वणियां वाला विच ही शहर दे आ गया शहर दे विच ही जी। हाँ जी, हुण ते शहर च, लेकिन किसे ले मुजाफाती एक छोटा जिहा कस्बा नहीं नहीं वाकई बाहर सी, लेकिन हुण ते आ बाहर वाली सड़क सियालकोट वाली दे उत्ते ही उत्ते आ गया जी जी जी। उत्थे जनाब रहंदे हुंदे सन जी जी जी। ते इत्थों फिर उठ के ते पार्टीशन दे वेले चले गए इंडिया च पटियाले। अच्छा, ते उत्थों फिर जनाब उन्होंने दूजी वारी जिहदा आंदे ने एग्जाइल होया साडा, ते फिर असीं आ बैठे टोरंटो। अच्छा अच्छा, बलराज चीमा साहब,
ਅੱਛਾ ਅੱਛਾ, ਬਲਰਾਜ ਚੀਮਾ। ਬਲਰਾਜ ਚੀਮਾ ਸਾਹਿਬ ਤੇ ਜਨਾਬ ਬੜੇ ਪਿਆਰੇ ਤੇ ਪੰਜਾਬੀ ਦੇ ਬੜੇ ਲਵਰ, ਖੁਸ਼ ਵੀ, ਆਪ ਲਿਖਾਰੀ ਵੀ ਨੇ ਮਾਸ਼ਾਅੱਲਾ। ਦੱਸਦੇ ਸਨ ਕਿ ਮੈਂ ਬੜਾ ਅੱਛਾ ਆਪ ਨਾਮ ਮੈਂ ਸੁਣਿਆ ਬਲਰਾਜ ਚੀਮਾ। ਜੀ ਜੀ। ਤੇ ਉਹਨਾਂ ਜਨਾਬ ਤੁਹਾਨੂੰ ਬੜੀ ਬੜੀ ਸਲਾਮ ਆਖੀ ਸੀ, ਜੀ ਜਾ ਕੇ ਬਾਜਵਾ ਸਾਹਿਬ ਨੂੰ ਵੀ ਸਲਾਮ ਦੇ ਆ ਜੀ। ਵਾਲੇਕੁਮ ਸਲਾਮ। ਆਖਦੇ ਸਨ ਜੀ ਬੜਾ ਅੱਛਾ ਪ੍ਰੋਗਰਾਮ ਹੈ, ਬੜੀਆਂ ਤੁਹਾਡੀਆਂ ਕੋਸ਼ਿਸ਼ਾਂ ਸਲਾਹਨਯੋਗ ਨੇ। ਚਲੋ ਪੰਜਾਬੀ ਵੱਲ ਮੋੜ ਰਹੇ ਹੋ, ਪੰਜਾਬੀਆਂ ਨੂੰ, ਦੋਸਤਾਂ ਨੂੰ, ਜੋਗੇ ਆ ਹਾਂਜੀ ਭੈਣਾਂ ਭਰਾ। ਹਾਂਜੀ ਹਾਂਜੀ। ਤੇ ਉਹਨਾਂ ਜਨਾਬ ਇੱਕ ਅਖਾਣ ਵੀ ਉਹਨਾਂ ਆਖਿਆ ਜੀ ਸਾਡਾ ਵੀ ਹਿੱਸਾ ਪਾਓ। ਤੇ ਅਖਾਣ ਉਹਨਾਂ ਇਹ ਭਜਵਾਇਆ ਜੀ ਕਿ ਗੁਆਂਢੀ ਦਾ ਰੂਪ ਨਹੀਂ ਆਉਂਦਾ ਤੇ ਮੱਤ ਆ ਜਾਂਦੀ ਹੈ। ਹਾਂਜੀ ਬਿਲਕੁਲ ਸਹੀ ਬਾਤ ਹੈ। ਵੇਖੋ ਜੀ ਗੱਲ ਇਹ ਹੈ ਕਿ ਇਹ ਬਲਰਾਜ ਚੀਮਾ ਸਾਹਿਬ ਨੇ ਜੀ ਬੜਾ ਸੋਹਣੀ ਗੱਲ ਕੀਤੀ ਹੈ, ਔਰ ਅਖਾਣ ਦੇ ਅੰਦਰ ਵੀ ਬੜੀ ਸੁਚੱਜੀ ਮੱਤ ਹੈ। ਜੀ ਜੀ। ਵੇਖੋ ਨਾ, ਇੱਕ ਤੁਸੀਂ ਰਹਿ ਰਹੇ ਹੋ, ਤੁਹਾਡੇ ਬੱਚੇ ਬੜੇ ਹੀ ਪੜ੍ਹੇ ਲਿਖੇ ਨੇ ਜੀ, ਬੜੇ ਸੁਲਝੇ ਨੇ, ਜੀ ਤੋਂ ਬਗੈਰ ਕਵਾਉਂਦੇ ਨਹੀਂ ਜੀ ਜੀ। ਅੱਛਾ, ਲੇਕਿਨ ਨਾਲ ਹੀ ਇੱਕ ਘਰ ਏ ਜਿਹਦੇ ਪਿਓ ਨੇ ਗਾਲ ਤੋਂ ਬਗੈਰ ਕੂਣਾ ਨਹੀਂ, ਤੇ ਉੱਚੀ ਸਾਰੀ ਪੱਬ ਮਾਰ ਕੇ ਤੇ ਉਹਨਾਂ ਦੀ ਮਾਂ ਨੇ ਵੀ ਤੇ ਅੱਗੋਂ ਮੁੰਡਿਆ ਵੀ ਕੂਣਾ ਜੀ, ਤੇ ਆਵਾਜ਼ ਨੂੰ ਤਾਂ ਨਹੀਂ ਨਾ ਡੱਕਿਆ ਜਾ ਸਕਦਾ। ਤੇ ਵਿਹੜੇ ਸਾਊਂਡ ਪ੍ਰੂਫ ਤੇ ਬਣ ਹੀ ਨਹੀਂ ਸਕਦੇ। ਉਹ ਫਿਰ ਉਹਨਾਂ ਦੀ ਜਿਹੜੀ ਗੱਲਬਾਤ ਹੈ ਨਾ, ਉਹਦਾ ਅਸਰ ਜਿਹੜਾ ਉਹ ਤੁਹਾਡੇ ਬਾਲਾਂ ਤੇ ਵੀ ਪੈਂਦਾ ਹਾਂਜੀ। ਔਰ ਫਿਰ ਭੈੜਾ ਸੁਭਾਅ ਜਿਹੜਾ ਉਹਦਾ ਥੋੜੀ ਬਹੁਤੀ ਕਿੜਤਨ ਜਿਹੜੀ ਆ, ਗੁਆਂਢੀਆਂ ਨੂੰ ਵੀ ਉਹਦਾ ਨੁਕਸਾਨ ਹੁੰਦਾ ਹੈ। ਹਾਂਜੀ। ਇਸ ਵਾਸਤੇ ਲੋਕੀ ਆਂਦੇ ਨੇ ਵੀ ਗੁਆਂਢੀ ਵੀ ਕੋਈ ਚੰਗਾ ਹੀ ਹੋਣਾ ਚਾਹੀਦਾ। ਵਾਹ। ਤੇ ਗੁਆਂਢੀ ਚੰਗਾ ਹੋਵੇ, ਸੁਲਝਿਆ ਹੋਵੇ, ਤੁਸੀਂ ਅਮਨ ਚੈਨ ਨਾਲ ਦੋਵੇਂ ਤਰ੍ਹਾਂ ਰਵੋ, ਇੱਕ ਦੂਜੇ ਦੇ ਜਿਸ ਤਰ੍ਹਾਂ ਦੇ ਨੇ ਹਮਸਾਏ ਮਾਂ ਪਿਓ ਜਾਏ। ਹਾਂਜੀ, ਮਾਂ ਪਿਓ ਜਾਏ, ਭੈਣ ਭਰਾਵਾਂ ਅਗਰ ਬਣ ਕੇ ਰਹਿੰਦਾ ਹੈ। ਜਿਸ ਤਰ੍ਹਾਂ ਮੈਂ ਅੱਗੇ ਵੀ ਇੱਕ ਦਿਨ ਅਰਜ਼ ਕੀਤਾ ਸੀ ਵੀ ਜਦੋਂ ਵੀ ਕੋਈ ਅਚਾਨਕ ਕੋਈ ਅਚਨਚੇਤੀ ਕੋਈ ਬੜੀਕੀ ਪੈ ਜਾਂਦੀ ਹੈ, ਕੋਈ ਮੁਸੀਬਤ ਪੈ ਜਾਂਦੀ ਹੈ ਘਰ 'ਚ, ਕੋਈ ਅਣਡਿੱਠਾ ਹੀ ਕੋਈ ਵਾਪਰਾ ਹੋ ਜਾਂਦੀ ਹੈ, ਕੋਈ ਹੋਣੀ ਅਨਹੋਣੀ ਹੋ ਜਾਂਦੀ ਹੈ, ਤੇ ਕਈ ਵਾਰੀ ਘਰ ਜੀ ਕੋਈ ਨਹੀਂ ਹੁੰਦਾ ਤੇ ਕੋਈ ਗੁਆਂਢੀਆਂ ਦਾ ਮੁੰਡਾ ਹੁੰਦਾ ਤੇ ਕੋਈ ਭੈਣ ਭਰਾਵਾਂ ਦੀ ਤਰ੍ਹਾਂ ਉਹਨਾਂ ਨਾਲ ਸਾਂਝ ਹੁੰਦੀ ਹੈ, ਤੇ ਬੰਦਾ ਉਹਨਾਂ ਨੂੰ ਆਵਾਜ਼ ਮਾਰ ਲੈਂਦਾ ਔਰ ਉਹ ਉਹਨਾਂ ਦੀ ਮਦਦ ਨਾਲ ਮਤਲਬ ਇੱਕ ਅਗਰ ਕੋਈ ਅਚਾਨਕ ਬਿਮਾਰ ਹੋ ਗਿਆ ਤੇ ਉਹ ਮਤਲਬ ਮਦਦ ਹੋ ਸਕਦੀ ਹੈ। ਉਹ ਕਿਤੇ ਖੜਨ 'ਚ, ਕਿਤੇ ਡਾਕਟਰ ਨੂੰ ਸੱਦਣ, ਟੈਲੀਫੋਨ ਕਰਨ 'ਚ ਕਿਤੇ ਮਦਦ ਇਮਦਾਦ ਕਰ ਸਕਦਾ। ਜੀ ਜੀ। ਤੋ ਇਸ ਵਾਸਤੇ ਮਤਲਬ ਇਹ ਕਿ ਗੁਆਂਢ ਕੋਸ਼ਿਸ਼ ਕਰੋ ਕਿ ਤੁਹਾਡਾ ਜਿਹੜਾ ਗੁਆਂਢ ਹੈ, ਜਿੱਥੇ ਵੀ ਤੁਸੀਂ ਰਹਿ ਰਹੇ ਹੋ, ਉਹ ਚੰਗੇ ਹੀ ਹੋਣ। ਔਰ ਅਗਰ ਚੰਗੇ ਹੋਣਗੇ ਤੇ ਤੁਹਾਡੇ ਲਈ ਭਲੇ ਦਾ ਕਾਰਨ ਨੇ। ਤੇ ਮਤਲਬ ਇਹ ਵੇ ਕਿ ਉਹਨਾਂ ਵਰਗਾ ਰੂਪ, ਉਹਨਾਂ ਵਰਗੀ ਸ਼ਕਲ ਤੇ ਨਹੀਂ ਬਣ ਸਕਦੀ, ਲੇਕਿਨ ਜਿਹੜੀਆਂ ਉਹਨਾਂ ਦੀਆਂ ਕਰਤੂਤਾਂ ਨੇ, ਵੇਲਾ ਕਵੇਲਾ, ਗਾਲ ਪਸੀਤ, ਉਹ ਅਗਰ ਘਰ 'ਚ ਕਰਦੇ ਨੇ, ਕਿਉਂਕਿ ਉਹਦੇ ਫਰੀਕੁਐਂਟ ਨੇ ਇਸ ਮਾਮਲੇ 'ਚ, ਉਹਨਾਂ ਦੇ ਲੱਥੀ ਚੜੀ ਦਾ ਹੈ ਹੀ ਨਹੀਂ, ਲੇਕਿਨ ਉਹਦਾ ਤੁਹਾਡੇ ਤੇ ਤੁਹਾਡੇ ਬੱਚਿਆਂ ਤੇ ਬੁਰਾ ਅਸਰ ਪੈਂਦਾ। ਲੋ ਜੀ ਪਿਆਰਿਓ, ਗੁਆਂਢੀ ਦਾ ਰੂਪ ਤੇ ਨਹੀਂ ਆਉਂਦਾ, ਲੇਕਿਨ ਮੱਤ ਆ ਜਾਂਦੀ ਹੈ। ਬਾਜਵਾ ਸਾਹਿਬ ਨੇ ਕਿੰਨੀ ਪਿਆਰੀ ਗੱਲ ਕੀਤੀ ਕਿ ਬਿਲਕੁਲ ਹੁਣ ਇੱਕ ਨਾਲ ਜਿਹੜਾ ਵਿਚਕਾਰ ਸਿਰਫ ਇੱਕ ਕੰਧ ਹੈ, ਤੇ ਵਿਹੜੇ ਵੀ ਹੁੰਦੇ ਨੇ ਸਾਡੇ ਘਰਾਂ ਦੇ ਵਿੱਚ, ਤੇ ਵਿਹੜਿਆਂ ਦੀ ਕੰਧ ਹੁਣ ਜਿੰਨੀ ਮਰਜ਼ੀ ਅਸੀਂ ਉੱਚੀ ਲੈ ਜਾਈਏ ਤੇ ਉਹ ਬੜਾ ਸੋਹਣਾ ਇੱਕ ਪੰਜਾਬੀ ਦਾ ਭਈ ਉੱਚੀਆਂ ਕੰਧਾਂ ਡੱਕ ਨਾ ਸਕਣ ਫੁੱਲਾਂ ਦੀ ਖੁਸ਼ਬੂ। ਤੇ ਅਗਰ ਕਿਸੇ ਇੱਕ ਘਰ ਦੇ ਵਿੱਚੋਂ ਕਿਸੇ ਸ਼ੈ ਦੀ ਕੋਈ ਖੁਸ਼ਬੂ, ਕੋਈ ਮਹਿਕ ਉੱਠ ਰਹੀ ਹੋਵੇ, ਪਿਆਰਿਓ ਕੁਝ ਚਿਰ ਪਹਿਲਾਂ ਦੀ ਗੱਲ ਏ, ਇੱਕ ਘਰ ਦੇ ਵਿੱਚ ਚੌਲ ਪੱਕਦੇ ਹੁੰਦੇ ਸਨ ਤੇ ਸਾਰੇ ਮਹੱਲੇ 'ਚ ਖੁਸ਼ਬੂ ਤੇ ਮਹਿਕ ਜਾਂਦੀ ਹੁੰਦੀ ਸੀ। ਏਡੀ ਖੂਬਸੂਰਤ ਬਾਸਮਤੀ, ਏਡੇ ਸੋਹਣੇ ਚੌਲ ਸਾਡੇ ਦੇਸ਼ ਪੰਜਾਬ ਦੀ ਧਰਤੀ ਦੇ ਉੱਤੇ ਉੱਗਦੇ ਹੁੰਦੇ ਸਨ। ਇਹ ਫਿਰ ਅੱਗੋਂ ਜਿਉਂ-ਜਿਉਂ ਚਾਵਲ ਦਾ ਦਾਣਾ ਵੱਡਾ ਕਰਦੇ ਆਏ ਤੇ ਹਾਈਬ੍ਰਿਡ ਬੀਜ ਬਣਦੇ ਆਏ, ਤੇ ਫਿਰ ਉਹ ਜਿਹੜਾ ਉਹਨਾਂ ਦੇ ਵਿੱਚੋਂ ਇੱਕ ਖਾਸ ਫਲੇਵਰ ਸੀ, ਇੱਕ ਖਾਸ ਉਹਨਾਂ ਦੀ ਇੱਕ ਫ੍ਰੈਗਰੈਂਸ ਸੀ, ਉਹ ਖਤਮ ਹੋ ਗਈ ਚੌਲਾਂ ਦੀ। ਸੋ ਅਰਜ਼ ਅਸੀਂ ਇਹ ਕਰ ਰਹੇ ਸਾਂ ਕਿ ਜਿਵੇਂ ਕੰਧਾਂ ਖੁਸ਼ਬੂਆਂ ਨਹੀਂ ਡੱਕ ਸਕਦੀਆਂ, ਉਸੇ ਤਰ੍ਹਾਂ ਇੱਕ ਪਾਸੇ ਦੀ ਗੱਲਬਾਤ, ਕਈ ਬਾਜਵਾ ਸਾਹਿਬ ਜਿਵੇਂ ਦੱਸਿਆ ਕਿ ਲੋਕ ਐਸੇ ਹੁੰਦੇ ਨੇ, ਉਹ ਬਦ ਅਖਲਾਕ ਜਿਹਾ, ਜਦੋਂ ਬੋਲਣਾ ਗਾਲ ਕੱਢਣੀ, ਉੱਚਾ ਬੋਲਣਾ, ਤੇ ਉਹ ਫਿਰ ਅਸਰਾਤ ਤੇ ਪੈਂਦੇ ਨੇ ਨਾ ਜੀ। ਅਸੀਂ ਕਿਉਂਕਿ ਬੁਨਿਆਦੀ ਤੌਰ ਤੇ ਪਿਆਰਿਓ ਤੁਹਾਡੀ ਖਿਦਮਤ ਵਿੱਚ ਕਈ ਵਾਰੀ ਅਰਜ਼ ਕੀਤੀ ਏ ਵੀ ਮੈਂ ਇੱਕ ਸਹਾਫੀ ਹਾਂ, ਤੇ 1000 ਵਾਰੀ ਅਸੀਂ ਅਜਿਹੀਆਂ ਖਬਰਾਂ ਆਪਣੀ ਸਹਾਫਤੀ ਜ਼ਿੰਦਗੀ ਦੇ ਵਿੱਚ ਛਾਪੀਆਂ ਅਖਬਾਰਾਤ ਦੇ ਵਿੱਚ ਕਿ ਗਵਾਂਢੀਆਂ ਦਾ ਕੋਈ ਮੁੰਡਾ ਗਲਤ ਸੀ,
ਤੇ ਉਹ ਕਿਸੇ ਦੀ ਬੱਚੀ ਕੱਢ ਕੇ ਲੈ ਗਿਆ, ਗੁਆਂਢੀਆਂ ਦੀ ਕੋਈ ਖਾਤੂਨ ਬੁਰੀ ਸੀ ਤੇ ਉਹਨੇ ਆਪਣੇ ਗੁਆਂਢੀਆਂ ਦੀ, ਆਪਣੇ ਹਮਸਾਇਆਂ ਦੀ, ਆਪਣੇ ਮਾਂ ਪਿਓ ਜਾਇਆਂ ਦੀ ਬੱਚੀ ਅਗਵਾ ਕਰਵਾਉਣ ਦੇ ਵਿੱਚ ਮਦਦ ਕਰ ਦਿੱਤੀ। ਤੇ ਬੜੀ ਪਿਆਰੀ ਗੱਲ ਕੀਤੀ ਬਾਜਵਾ ਸਾਹਿਬ ਨੇ ਕਿ ਅੱਲਾਹ ਪਾਕ ਸੱਚਾ ਸਾਈਂ ਹਮਸਾਏ ਵੀ ਕੋਈ ਚੰਗੇ ਹੀ ਦੇਵੇ। ਚੰਗੇ ਹਮਸਾਏ ਹੋਣ ਤੇ ਜ਼ਿੰਦਗੀ ਜੰਨਤ ਹੋ ਗਈ। ਤੁਸੀਂ ਆਪਣਾ ਬਾਲ ਬੱਚਾ ਉਹਨਾਂ ਦੇ ਸਿਰ ਛੱਡ ਕੇ ਜਾ ਸਕਦੇ ਹੋ। ਤੁਹਾਨੂੰ ਪਤਾ ਹੁੰਦਾ ਹੈ ਕਿ ਯਾਰ ਮੇਰਾ ਤੇ ਹਮਸਾਇਆ ਫਜਰ ਦੇ ਨਾਂ ਵਾਲਾ ਤੇ ਇਨਸ਼ਾਅੱਲਾ ਪੂਰੀ ਮਗਰੋਂ ਕੈਦ ਰੱਖੇਗਾ, ਰਾਖੀ ਕਰੇਗਾ। ਤੇ ਜੇ ਕੋਈ ਬੁਰੇ ਹੋਣ ਤੇ ਫਿਰ 24 ਘੰਟੇ ਦੀ ਤੁਫਤ ਹੀ ਲੱਗੀ ਰਹਿੰਦੀ ਹੈ। ਬਾਜਵਾ ਸਾਹਿਬ ਨੀਦਰਲੈਂਡ ਤੋਂ ਸਾਡੇ ਇੱਕ ਬੜੇ ਪਰਮਾਨੈਂਟ ਵਿਊਅਰ ਨੇ, ਖਵਾਜਾ ਸਈਦ ਸ਼ਫਕ ਸਾਹਿਬ, ਆਪੋਂ ਵੀ ਲਿਖਾਰੀ ਨੇ, ਪੰਜਾਬੀ ਦੇ ਸ਼ਾਇਰ ਵੀ ਨੇ, ਗੀਤ ਨਿਗਾਰ ਵੀ ਨੇ। ਉਹਨਾਂ ਅਖਾਣ ਭਜਵਾਇਆ ਕਿ ਖਾਣੇ ਛੋਲੇ ਤੇ ਡਕਾਰ ਬਦਾਮਾਂ ਦੇ। ਹਾਂਜੀ, ਇਹਦੇ ਚ ਦੱਸਿਆ ਗਿਆ ਕਿ ਜਿਹੜੇ ਲੋਕ ਮਤਲਬ ਆਪਣਾ ਜਿਹੜੀ ਹਸੀਅਤ ਤੇ ਉਹਨੂੰ ਲੋਕਾਂ ਦੇ ਵਿੱਚ ਵਧਾ ਚੜਾ ਕੇ, ਹਾਂਜੀ ਹਾਂਜੀ, ਜਿੰਨੀ ਘਰੋਂ ਮਾੜੇ ਹੁੰਦੇ ਨੇ, ਹਾਂਜੀ, ਲੇਕਿਨ ਬਾਹਰ ਨਿਕਲ ਕੇ ਉਹ ਦੱਸਣਾ ਚਾਹੁੰਦੇ ਨੇ ਕਿ ਮੈਂ ਚਵਾਨੀ ਨਹੀਂ, ਮੈਂ ਰੁਪਈਆ ਪੂਰਾ ਵਾਂ। ਔਰ ਉਹ ਫਿਰ ਇੰਜ ਦੀਆਂ ਹਰਕਤਾਂ ਕਰਨਗੇ ਕਿ ਇੰਜ ਦੇ ਵਿਖਾਲੇ ਕਰਨਗੇ ਜੀ ਜੀ, ਕਿ ਘਰੋਂ ਭਾਵੇਂ ਛੋਲਿਆਂ ਦੀ ਦਾਲ ਖਾ ਕੇ ਆਏ ਹੋਣ ਜਾਂ ਛੋਲੇ ਖਾ ਕੇ ਆਏ ਹੋਣ ਜਾਂ ਸੁੱਕੇ ਛੋਲੇ ਚੱਬ ਕੇ ਆਏ ਹੋਣ, ਹਾਂਜੀ, ਤੇ ਐਵੇਂ ਹੀ ਆਖਣਾ ਵੀ ਮੈਂ ਅੱਜ ਨਾ ਬਦਾਮ ਚੱਬੇ ਨੇ, ਬੜਾ ਸਵਾਦ ਆਇਆ। ਲੋਕਾਂ ਨੂੰ ਬਾਹਰ ਜਾ ਜਾ ਕੇ ਦੱਸਣਾ, ਮਤਲਬ ਵੀ ਇਹ ਜਿਹੜੇ ਥੋੜ ਪੂੰਜੀਏ ਜਾਂ ਅੰਦਰੋਂ ਨਿੱਕੇ ਲੋਕ ਹੁੰਦੇ ਨੇ ਨਾ, ਇਹ ਅਖਾਣ ਉਹਨਾਂ ਦੇ ਬਾਰੇ ਚ ਹੈ ਕਿ ਉਹ ਮਤਲਬ ਵੀ ਉਹਨਾਂ ਦੀ ਔਕਾਤ ਤੇ ਨਹੀਂ, ਉਹਨੀ ਹਸੀਅਤ ਵੀ ਨਹੀਂ, ਮਾੜੇ ਨੇ ਤੇ ਮਾੜਾ ਹੋਣਾ ਕੋਈ ਜੁਰਮ ਹੀ ਨਹੀਂ, ਲੇਕਿਨ ਤੁਸੀਂ ਆਪਣੀ ਹਸੀਅਤ ਨੂੰ ਵਧਾ ਚੜਾ ਕੇ ਤੇ ਪੇਸ਼ ਕਰੋਗੇ, ਜਦੋਂ ਲੋਕਾਂ ਨੂੰ ਦੱਸੋਗੇ, ਲੋਕਾਂ ਨੂੰ ਭੁਲੇਖਾ ਵੀ ਲੱਗ ਸਕਦਾ। ਤੁਹਾਡੀ ਉਸ ਕਹਿਣੀ ਤੇ ਆਖਣੀ ਤੇ ਕੋਈ ਬੰਦਾ ਮਤਲਬ ਧੋਖਾ ਵੀ ਖਾ ਸਕਦਾ ਤੁਹਾਡਾ। ਲੇਕਿਨ ਜਦੋਂ ਕਦੀ ਤੁਹਾਡੇ ਘਰ ਆਏਗਾ ਤੇ ਤੁਹਾਡੀ ਹਸੀਅਤ ਨੂੰ ਵੇਖੇਗਾ ਤੇ ਫਿਰ ਉਹਦੀਆਂ ਨਜ਼ਰਾਂ ਚੋਂ ਤੁਸੀਂ ਬਿਲਕੁਲ ਜ਼ਮੀਨ ਤੇ ਡਿੱਗ ਪਵੋਗੇ। ਔਰ ਮੈਂ ਜਿਸ ਤਰ੍ਹਾਂ ਦੱਸਿਆ ਸੀ ਕਿ ਰਸਤੂ ਦਾ ਕਹੋ ਕਿ ਬੰਦਾ ਅਸਮਾਨਾਂ ਤੋਂ ਡਿੱਗਿਆ ਬਚ ਸਕਦਾ ਹੈ, ਜ਼ਮੀਨ ਆਪਣੇ ਅੱਖਾਂ ਚੋਂ ਡਿੱਗਿਆ, ਬੰਦੇ ਦੀਆਂ ਨਜ਼ਰਾਂ ਚੋਂ ਡਿੱਗਿਆ ਨਹੀਂ ਬਚ ਸਕਦਾ। ਤੋ ਇਹ ਉਹਨਾਂ ਲੋਕਾਂ ਦੇ ਬਾਰੇ ਜਿਹੜੇ ਫੋਕੇ ਵਿਖਾਵੇ ਕਰਦੇ ਨੇ, ਝੂਠੇ ਵਿਖਾਵੇ ਕਰਦੇ ਨੇ, ਹਸੀਅਤ ਉਹਨਾਂ ਦੀ ਇੰਨੀ ਹੁੰਦੀ ਨਹੀਂ। ਹਾਂਜੀ, ਘਰੋਂ ਉੱਥੋਂ ਛੋਲੇ ਚੱਬ ਕੇ ਆਏ ਹੁੰਦੇ ਨੇ ਤੇ ਆ ਕੇ ਤੇ ਉਹ ਬਦਾਮਾਂ ਦੀਆਂ ਗੱਲਾਂ ਕਰਦੇ ਨੇ। ਅੱਲਾ ਬਦਾਮ ਖਰੀਦਣ ਜੋਗੀ ਉਹਨਾਂ ਦੀ ਪਸਲੀ ਨਹੀਂ ਹੁੰਦੀ। ਨਹੀਂ ਸਾਹਿਬ, ਉਹ ਖਾਣੇ ਛੋਲੇ ਤੇ ਡਕਾਰ ਬਦਾਮਾਂ ਦੇ। ਇਸ ਅਖਾਣ ਦੇ ਵਿੱਚ ਜਿਹੜੇ ਫੜਾ ਮਾਰਨ ਵਾਲੇ ਲੋਕ ਹੁੰਦੇ ਨੇ ਨਾ ਜੀ, ਜਿਹੜੇ ਗੱਲ ਨੂੰ ਵਧਾ ਚੜਾ ਕੇ ਬਿਆਨ ਕਰਨਾ, ਬਿਲਖਸੂਸ ਆਪਣੀ ਹੈਸੀਅਤ, ਆਪਣਾ ਤਾਰਫ ਕਿਤੇ ਕਰਵਾਉਣ ਲੱਗੇ ਆ, ਆਪਣੇ ਆਪ ਨੂੰ ਬੜਾ ਵੱਡਾ ਪਿਦਰਮ ਸੁਲਤਾਨ ਬੂਦ ਕਰਕੇ ਲੋਕਾਂ ਨੂੰ ਦੱਸਣਾ, ਉਹਨਾਂ ਲੋਕਾਂ ਦੀ ਇਸ ਰਵੱਈਏ ਦੀ ਨਿੰਦਿਆ ਕੀਤੀ ਗਈ ਹੈ। ਦੇਖੋ ਨਾ, ਜਿਵੇਂ ਉਰਦੂ ਚ ਆਖਦੇ ਨੇ ਬੜੇ ਹਾਂਕਣਾ, ਐਵੇਂ ਫੜਾ ਪਈਆਂ ਮਾਰਨੀਆਂ। ਸਾਹਿਬੋ, ਹਾਲੀ ਕੱਲ ਪਰਸੋਂ ਇੱਕ ਸਾਡੇ ਬੜੇ ਪਿਆਰੇ ਦੋਸਤ ਇੱਕ ਗੱਲ ਸੁਣਾ ਰਹੇ ਸਨ ਕਿ ਜੀ ਅਸੀਂ ਆਪਣੀ ਬੇਟੀ ਦਾ ਰਿਸ਼ਤਾ ਵੇਖਣ ਦੇ ਵਾਸਤੇ ਕਿਸੇ ਦੇ ਘਰ ਗਏ, ਤੇ ਜਦੋਂ ਅਸੀਂ ਉੱਥੇ ਗਏ ਤੇ ਉਹਨਾਂ ਨੇ 3-4 ਗੱਡੀਆਂ ਖਿਲਾਰੀਆਂ ਹੋਈਆਂ ਆਪਣੇ ਘਰ ਦੇ ਲਾਉਣ ਦੇ ਵਿੱਚ, ਤੇ ਇਸ ਤਰ੍ਹਾਂ ਹੀ ਬੜਾ ਉਹਨਾਂ ਨੇ ਸੋਫੇ ਸਾਫੇ, ਬੜਾ ਕੁਛ, ਬੜਾ ਖੂਬਸੂਰਤ ਜਿਹੜਾ ਨਾ ਜੀ ਸਮਾਨ, ਫਰਨੀਚਰ ਵੀ ਉਹਨਾਂ ਦੇ ਘਰ 'ਚ ਸਾਨੂੰ ਨਜ਼ਰ ਆਇਆ। ਤੇ ਉਹ ਇੱਕ ਬੰਦਾ ਉੱਥੇ ਇਹਨਾਂ ਦਾ ਵਾਕਫ ਸੀ, ਉਹ ਵੀ ਉਹਨਾਂ ਨੂੰ ਉੱਥੇ ਫਿਰਦਾ ਟੁਰਦਾ ਨਜ਼ਰ ਆਇਆ। ਤੇ ਉਹ ਕਹਿੰਦੇ ਨੇ ਕਿ ਜਦੋਂ ਅਸੀਂ ਉੱਥੋਂ ਰਿਸ਼ਤਾ ਵੇਖ ਕੇ, ਬੱਚਾ ਵੇਖ ਕੇ ਵਾਪਸ ਘਰ ਆ ਗਏ, ਤੇ ਉਹ ਜਿਹੜਾ ਬੰਦਾ ਉੱਥੇ ਸਾਨੂੰ ਨਜ਼ਰ ਆਇਆ ਸੀ, ਉਸ ਵੇਲੇ ਤੇ ਮੈਂ ਉਹਦੇ ਨਾਲ ਗੱਲ ਨਾ ਕਰ ਸਕਿਆ। ਤੇ ਜਦੋਂ ਅਸੀਂ ਵਾਪਸ ਆ ਗਏ ਤੇ ਚੂੰਕਿ ਉਹ ਸਾਡੇ ਮਹੱਲੇ ਦੇ ਕਰੀਬ ਹੀ ਰਹਿੰਦਾ ਸੀ, ਤੇ ਉਹਨੂੰ ਪੁੱਛਿਆ ਕਿ ਯਾਰ ਉੱਥੇ ਅਸੀਂ ਗਏ ਸਾਂ ਤੇ ਤੂੰ ਵੀ ਉੱਥੇ ਨਜ਼ਰ ਆਇਆ ਸਾਂ, ਤੂੰ ਕਿਵੇਂ ਗਿਆ ਸਾਂ? ਉਹ ਬੰਦੇ ਨੇ ਅੱਗੋਂ ਦੱਸਿਆ ਕਿ ਤੁਹਾਨੂੰ ਤਾਂ ਪਤਾ ਹੈ ਕਿ ਮੈਂ ਡਰਾਈਵਰ ਹਾਂ ਤੇ ਮੈਂ ਗੱਡੀ ਚਲਾਉਣਾ, ਤੇ ਉਹਨਾਂ ਮੇਰੇ ਕੋਲੋਂ ਰੈਂਟ ਤੇ ਇੱਕ ਦਿਨ ਵਾਸਤੇ ਗੱਡੀ ਮੰਗਾਈ ਸੀ ਕਿ ਸਾਡੇ ਘਰ ਕੁਛ ਮਹਿਮਾਨ ਆਉਣੇ ਨੇ ਤੇ ਗੱਡੀ ਇੱਥੇ ਸਾਡੇ ਜ਼ਰਾ ਬਾਹਰ ਖਿਲਾਰ ਜਾ, ਅਸੀਂ ਉਹਨਾਂ ਨੂੰ ਦੱਸਣਾ ਵੀ ਗੱਡੀਆਂ ਸਾਡੀਆਂ ਆਪਣੀਆਂ ਨੇ। ਪਿਆਰਿਓ, ਤਾਂ ਦੇਖੋ ਨਾ, ਉਹਦੀ ਕਿਸਮਤ ਚੰਗੀ ਕਿ ਉਹਨੂੰ ਪਤਾ ਲੱਗ ਗਿਆ ਜਿਸ ਡਰਾਈਵਰ ਦੀ ਗੱਡੀ ਰੈਂਟ ਤੇ ਮੰਗਾ ਕੇ ਉਹਨਾਂ ਆਪਣੇ ਘਰ ਖਿਲਾਰੀ ਸੀ ਵਿਖਾਲਾ ਕਰਨ ਵਾਸਤੇ,
ਉਹ ਉਹਨਾਂ ਦਾ ਵਾਕਫ ਨਿਕਲ ਆਇਆ। ਅਦਰਵਾਈਜ਼ ਉਹਨਾਂ ਦਾ ਵਖਾਲਾ ਤੇ ਰੱਖ ਰਖਾ ਤੇ ਛੱਪ ਛਪਾ ਵੇਖ ਕੇ ਉਹਨਾਂ ਉੱਥੇ ਬੱਚੀ ਦਾ ਰਿਸ਼ਤਾ ਘਰ ਬਹਿਣਾ ਸੀ ਤੇ ਬਾਅਦ ਵਿੱਚ ਪਤਾ ਲੱਗਣਾ ਸੀ ਕਿ ਉਹਨਾਂ ਦੀ ਇੱਕ ਗੱਡੀ ਵੀ ਕੋਈ ਨਹੀਂ ਆਪਣੀ, ਸਾਰਾ ਇੱਕ ਉਹਨਾਂ ਸੈੱਟ ਲਾਇਆ ਸੀ ਕਿ ਅਸੀਂ ਬੜੇ ਵੱਡੇ ਚੌਧਰੀਆਂ ਤੇ ਬੜੇ ਖਾਂਦੇ ਪੀਂਦੇ ਲੋਕ ਆ। ਇੱਥੋਂ ਤੱਕ ਸੁਣੀਦਾ ਕਿ ਲੋਕਾਂ ਦੇ ਘਰਾਂ 'ਚੋਂ ਫਰਨੀਚਰ ਮੰਗਾ ਕੇ ਆਪਣੇ ਘਰਾਂ 'ਚ ਧਰ ਲੈਂਦੇ ਨੇ। ਸੋਫਾ ਕਿਸੇ ਕੋਲੋਂ ਮੰਗਾ ਲਿਆ, ਕੋਈ ਮੂੜੇ ਚੰਗੇ ਕਿਸੇ ਕੋਲੋਂ ਮੰਗਾ ਲਏ। ਤੇ ਪਿਆਰਿਓ, ਇਹ ਵਿਖਾਲਾ ਜਿਹੜਾ ਕਰਕੇ ਤੇ ਕਿਸੇ ਨੂੰ ਟਰੈਪ ਕਰਕੇ ਤੁਸੀਂ ਉੱਥੇ ਰਿਸ਼ਤੇਦਾਰੀ ਤੇ ਕਰ ਲੈਂਦੇ ਹੋ ਤੇ ਬਾਅਦ ਵਿੱਚ ਸਾਰੀ ਜ਼ਿੰਦਗੀ ਦੀਆਂ ਜੁੱਤੀਆਂ ਹੀ ਨੇ ਨਾ। ਤੇ ਬੰਦੇ ਨੂੰ ਜਿਵੇਂ ਬਾਜਵਾ ਸਾਹਿਬ ਸਮਝਾਇਆ ਵੀ ਆਪਣੀ ਉਹ ਅਸਲ ਹਸੀਅਤ ਔਰ ਔਕਾਤ ਦੱਸਣੀ ਚਾਹੀਦੀ ਹੈ ਜਿਹੜੀ ਉਹਦੀ ਆਪਣੀ ਹੈ। ਕਿੰਨੀ ਸੋਹਣੀ ਗੱਲ ਕੀਤੀ ਹੈ ਬਾਜਵਾ ਸਾਹਿਬ ਨੇ ਵੀ ਗਰੀਬ ਹੋਣਾ ਕੋਈ ਜੁਰਮ ਹੈ? ਤੂੰ ਸਾਫ਼ ਦੱਸ ਕਿ ਮੇਰੀ ਜਨਾਬ ਇਹ ਹਸੀਅਤ ਹੈ। ਅਜਿਹੇ ਲੋਕ ਜਿਹੜੇ ਖਾਂਦੇ ਤੇ ਛੋਲੇ ਨੇ, ਮਤਲਬ ਮਾੜਾ ਮੋਟਾ ਖਾਂਦੇ ਨੇ ਮਿੱਸਾ ਲੂਣਾ, ਤੇ ਬਾਹਰ ਆ ਕੇ ਫੜਾਂ ਬਹੁਤੀਆਂ ਮਾਰਦੇ ਨੇ। ਵੀ ਅੱਜ ਮੱਛੀ ਆਈ ਸੀ 20 ਕਿਲੋ ਰਾਤ ਦੀ, ਇੱਕ ਸੱਜਣ ਨੇ ਘੱਲੀ ਸੀ ਹੈਡ ਮਰਾਲੇ ਤੋਂ। ਸਭ ਫਰਾਡ ਤੇ ਬਕਵਾਸ। ਤੇ ਲੋਕਾਂ ਨੂੰ ਉਹਨਾਂ ਦੀ ਹਸੀਅਤ ਦਾ ਅੱਜ ਜਾਂ ਕੱਲ ਪਤਾ ਲੱਗ ਹੀ ਜਾਂਦਾ ਹੈ। ਹਜ਼ਰਤ ਅਲਾਮਾ ਦਾ ਕਿੰਨਾ ਸੋਹਣਾ ਸ਼ੇਰ ਹੈ ਕਿ ਮੇਰਾ ਤਰੀਕ ਅਮੀਰੀ ਨਹੀਂ ਫਕੀਰੀ ਹੈ, ਖੁਦ ਹੀ ਨਾ ਵੇਚ ਗਰੀਬੀ ਮੈਂ ਨਾਮ ਪੈਦਾ ਕਰ। ਅਸੀਂ ਬਹੁਤ ਸਾਰੇ ਐਸੇ ਬੰਦੇ ਵੇਖੇ ਨੇ ਜਿਹੜੇ ਮਿਡਿਆਕਰ ਹੁੰਦੇ ਨੇ, ਸਫੈਦਪੋਸ਼ ਹੁੰਦੇ ਨੇ, ਬੜੇ ਬਾਇਜ਼ਤ ਹੁੰਦੇ ਨੇ। ਸਿਰਫ ਮਾਲ ਦੌਲਤ ਨਾਲ ਹੀ ਇੱਜ਼ਤ ਨਹੀਂ ਬੰਦੇ ਦੀ ਬਣਦੀ, ਤਾਂ ਫੜਾ ਮਾਰਨ ਨਾਲ ਹੀ ਨਹੀਂ ਇੱਜ਼ਤ ਬਣਦੀ। ਇੱਜ਼ਤ ਬਣਦੀ ਹੈ ਕਿਰਦਾਰ ਨਾਲ। ਬਾਜਵਾ ਸਾਹਿਬ ਯੂਕੇ ਦੇ ਸ਼ਹਿਰ ਮਾਨਚੈਸਟਰ ਤੋਂ ਜੀ ਜੀ ਡਾਕਟਰ ਜਵਾਦ ਸਲੀਮ ਸਾਹਿਬ ਜੀ 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 ਸਾਡੇ ਪਿਆਰੇ ਦਰਸ਼ਕ ਨੇ ਜੀ ਜੀ, ਉਹਨਾਂ ਜਨਾਬ ਅਖਾਨ ਭਿਜਵਾਇਆ ਕਿ ਉਰਾਰ ਦੀਆਂ ਸੁਣੀਆਂ ਨਹੀਂ ਤੇ ਪਾਰ ਦੀਆਂ ਵੀ ਸੁਣ। ਇਸ ਅਖਾਨ 'ਚ ਮੱਤ ਦਿੱਤੀ ਗਈ ਹੈ ਵੀ ਕੋਈ ਵੀ ਜਦੋਂ ਕਿਤੇ ਕੋਈ ਵਿਚਾਰ ਚਰਚਾ ਹੁੰਦੀ ਹੈ ਜੀ ਪਿੰਡ ਦੇ ਵਿੱਚ ਜਾਂ ਵਸੋਂ ਦੇ ਵਿੱਚ ਜਿੱਥੇ ਤੁਸੀਂ ਰਹਿ ਰਹੇ ਹੋ ਜੀ ਜੀ, ਤੇ ਜਦੋਂ ਤੁਸੀਂ ਇੱਕ ਧਿਰ ਕੋਲੋਂ ਉਸੇ ਹੀ ਗੱਲ ਨੂੰ ਸੁਣਦੇ ਹੋ, ਵਾਹ ਵਾਹ ਵਾਹ, ਉਹ ਗੱਲ ਕੁਝ ਹੋਰ ਹੁੰਦੀ ਹੈ। ਜੀ ਜੀ, ਜਦੋਂ ਫਿਰ ਤੁਹਾਨੂੰ ਕਿਤੇ ਉਹਦੇ 'ਚ ਪਰੇ ਪੰਚਾਇਤ 'ਚ ਜਾਣਾ ਪਵੇ, ਨਿਆਈ ਬਣਨਾ ਪਵੇ ਜੀ ਜੀ, ਤੇ ਫਿਰ ਜ਼ਰੂਰੀ ਹੈ ਕਿ ਬੰਦਾ ਦੂਜੀ ਧਿਰ ਦੀ ਵੀ ਗੱਲ ਸੁਣੇ। ਹਾਂਜੀ, ਦੂਜੀ ਧਿਰ ਦੀ ਜਾ ਕੇ ਸੁਣੇਗੇ। ਜਿਸ ਤਰ੍ਹਾਂ ਦੇ ਨੇ ਕਿ ਕੁੜੀ ਵਾਲੇ ਘਰ ਕੁਝ ਹੋਰ ਗਵਿਆ ਜਾਂਦਾ, ਮੁੰਡੇ ਵਾਲੇ ਘਰ ਕੁਝ ਹੋਰ ਗਵਿਆ ਜਾਂਦਾ। ਇਹ ਵੀ ਅਖਾਨ ਹੈ। ਹਾਂਜੀ, ਤੋ ਗੱਲ ਤੇ ਇਹ ਵੀ ਜਦੋਂ ਵੀ ਕੋਈ ਝਗੜਾ ਹੁੰਦਾ ਉਹ ਕਿਸੇ ਬੇਇਨਸਾਫੀ ਦੇ ਮੁੱਢ ਤੇ ਹੁੰਦਾ ਹੈ। ਜੀ ਜੀ, ਯਾਨੀ ਕਿਸੇ ਦੇ ਨਾਲ ਕੋਈ ਧਰੋਹ ਕਰਨ ਦੀ ਕੋਸ਼ਿਸ਼ ਕਰਦਾ ਤੇ ਉਦੋਂ ਹੀ ਹੁੰਦਾ ਜੀ ਜੀ। ਹਾਂਜੀ, ਔਰ ਉਸ ਵੇਲੇ ਹਰ ਬੰਦਾ ਜਿਹੜਾ ਆਪਣੀ ਜਦੋਂ ਗੱਲ ਸੁਣਾਉਂਦਾ ਹੈ ਜੀ, ਹਾਂਜੀ, ਜਿਹੜਾ ਮਤਲਬ ਤੁਸੀਂ ਫਰਜ਼ ਕਰੋਗੇ ਜਿਹੜਾ ਬੰਦਾ ਕਿਸੇ ਨਾਲ ਪਹਿਲਾਂ ਝਗੜਿਆ, ਉਹਨੇ ਉਹਦੇ ਨਾਲ ਮਾਰ ਕੁਟਾਈ ਕੀਤੀ ਹੈ, ਉਹਦੀਆਂ ਗੱਲਾਂ ਸੁਣੋਗੇ ਤੇ ਉਹ ਆਖੇਗਾ ਜੀ ਉਹ ਮੈਨੂੰ ਇਸ ਤਰ੍ਹਾਂ ਵਹਿੰਦਾ ਸੀ, ਉਹ ਆਹ ਕਰਦਾ ਸੀ, ਉਹ ਆਹ ਕੋਲੋਂ ਹੀ ਬਣਾ ਦੱਸੀ ਜਾ। ਜਦੋਂ ਤੁਸੀਂ ਦੂਜੇ ਪਾਸੇ ਦੀਆਂ ਜਾ ਕੇ ਸੁਣੋਗੇ ਤੇ ਜਦੋਂ ਉਹਨਾਂ ਨੂੰ ਫਿਰ ਤੋਲੋਗੇ, ਪਰਖੋਗੇ, ਪੜਚੋਲ ਕਰੋਗੇ ਤੇ ਤੁਹਾਡੇ ਤੱਕ ਅਸਲ ਹਕੀਕਤ ਤਾਂ ਆਵੇਗੀ। ਵਾਹ। ਇਸ ਅਖਾਨ 'ਚ ਦੱਸਿਆ ਗਿਆ ਕਿ ਜਦੋਂ ਵੀ ਕਿਤੇ ਤੁਸੀਂ ਇਸ ਤਰ੍ਹਾਂ ਦੀ ਕੋਈ ਗੱਲ ਤੁਹਾਨੂੰ ਮਤਲਬ ਵੇਖੋ ਨਾ ਕਿਤੇ ਪਰੇ ਪੰਚਾਇਤ ਜਾਂ ਨਿਆਈ ਬਣਨਾ ਪੈ ਜਾਂਦਾ ਤੇ ਫਿਰ ਦੋਵਾਂ ਧਿਰਾਂ ਦਾ ਜਿਹੜਾ ਮੌਕਫ ਹੈ, ਦੋਵਾਂ ਧਿਰਾਂ ਦੀ ਆਖੀ ਪੂਰੀ ਜਿਹੜੀ ਵਾਪਰਾ ਹੋਈ ਹੈ ਵੱਖਰੀ ਵੱਖਰੀ, ਉਹਨਾਂ ਦੇ ਕੋਲ ਵੀ ਜਾਓ, ਉਹਨਾਂ ਦੇ ਕੋਲ ਵੀ ਜਾਓ ਔਰ ਦੋਵਾਂ ਧਿਰਾਂ ਦੀ ਸੁਣ ਕੇ ਤੇ ਫੇਰ ਤੁਸੀਂ ਉਹਨਾਂ ਦਾ ਨਿਆਂ ਕਰੋ। ਵਾਹ 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 ਜੀ ਵਾਹ। ਲਓ ਜੀ ਪਿਆਰਿਓ, ਅਖਾਨ ਹੈ ਭਈ ਉਰਾਰ ਦੀਆਂ ਸੁਣੀਆਂ ਨਹੀਂ ਤੇ ਪਾਰ ਦੀਆਂ ਵੀ ਸੁਣ। ਬਾਜਵਾ ਸਾਹਿਬ ਨੇ ਬੜੀ ਸੋਹਣੀ ਇਹਦੀ ਵੰਡ ਕੀਤੀ ਵੀ ਮੁਨਸਫ ਜਿਹੜਾ ਨਾ ਜੀ, ਜਿਹੜਾ ਕਿਸੇ ਦੋ ਫਰੀਕੈਨ ਦੇ ਮਾਬੈਨ ਹੋਣ ਵਾਲੇ ਝਗੜੇ ਦਾ ਫੈਸਲਾ ਕਰਨ ਦੇ ਉੱਤੇ ਕਿਸੇ ਨੂੰ ਬੁਲਾਇਆ ਗਿਆ ਜਾਂ ਮੁਤਅਯਨ ਕੀਤਾ ਗਿਆ, ਉਹਨੂੰ ਕਿਸੇ ਇੱਕ ਫਰੀਕ ਦੀ ਗੱਲ ਸੁਣ ਕੇ ਫੈਸਲਾ ਨਹੀਂ ਕਰਨਾ ਚਾਹੀਦਾ। ਇੱਕ ਫਰੀਕ ਦੀ ਗੱਲ ਸੁਣ ਕੇ ਫੈਸਲਾ ਹੋ ਹੀ ਨਹੀਂ ਸਕਦਾ। ਸਾਹਿਬੋ, ਇੱਕ ਬੰਦਾ ਇਲਜ਼ਾਮ ਲਾਉਂਦਾ, ਜਿਹਦੇ ਤੇ ਇਲਜ਼ਾਮ ਲੱਗਾ ਉਹਨੂੰ ਇਲਜ਼ਾਮ ਅਲੇ ਆਖਦੇ ਨੇ। ਹੁਣ ਉਹ ਇਲਜ਼ਾਮ ਅਲੇ ਜਾਂ ਜਿਹੜਾ ਮੁਲਜ਼ਮ ਹੈ ਉਹਦੀ ਵੀ ਤਾਂ ਸੁਣਨੀ ਚਾਹੀਦੀ ਹੈ ਨਾ, ਉਹ ਕੀ ਆਖਦਾ, ਉਹਦਾ ਵੀ ਮੌਕਫ ਸੁਣਨ ਤੋਂ ਬਾਅਦ ਕੋਈ ਫੈਸਲਾ ਹੋ ਸਕਦਾ ਹੈ। ਇੱਕ ਬੰਦਾ ਇਲਜ਼ਾਮ ਲਾਉਂਦਾ, ਹੋ ਸਕਦਾ ਦੂਜੇ ਬੰਦੇ ਕੋਲ ਐਸੇ ਸਬੂਤ ਹੋਣ, ਉਹ ਐਸੀਆਂ ਐਵੀਡੈਂਸਿਸ ਲਿਆ ਕੇ ਦੇ ਦੇਵੇ, ਐਸੀਆਂ ਗਵਾਹੀਆਂ ਪੇਸ਼ ਕਰ ਦੇਵੇ ਕਿ ਉਹ ਪਹਿਲਾ ਬੰਦਾ ਸਰਾਸਰ ਝੂਠਾ ਸਾਬਤ ਹੋ ਜਾਵੇ। ਤੇ ਜੇ ਬੰਦਾ ਕਿਸੇ ਇੱਕ ਦੀ ਗੱਲ ਸੁਣ ਕੇ
ਤੇ ਇੱਕ ਤਰਫਾ ਫੈਸਲਾ ਕਰ ਦੇਵੇ ਤੇ ਉਹ ਇਨਸਾਫ ਦੇ ਤਕਾਜ਼ੇ ਵੀ ਪੂਰੇ ਨਹੀਂ ਕਰਦਾ ਅਜਿਹਾ ਫੈਸਲਾ। ਚੁਨਾਚਾ ਬੜੀ ਖੂਬਸੂਰਤ ਮੱਤ ਹੈ ਇਸ ਅਖਾਣ ਦੇ ਵਿੱਚ ਭਈ ਜਦੋਂ ਫੈਸਲਾ ਕਰਨਾ ਹੀ ਉਰਾਰ ਦੀਆਂ ਸੁਣੀਆਂ ਨਹੀਂ, ਯਾਨੀ ਇਸ ਪਾਸੇ ਦੇ ਲੋਕਾਂ ਦੀਆਂ ਸੁਣ ਲਈਆਂ ਨਹੀਂ ਨਾ, ਤੇ ਹੁਣ ਪਾਰ ਦੀਆਂ ਵੀ ਸੁਣ, ਉਧਰ ਉਹਨਾਂ ਦਾ ਵੀ ਤਾਂ ਮੌਕਫ ਸੁਣ ਲੈ ਜਿਨ੍ਹਾਂ ਦੇ ਉੱਤੇ ਇਲਜ਼ਾਮ ਲਗਾਇਆ ਜਾ ਰਿਹਾ ਹੈ। ਤਾਈਓ ਹੀ ਕਿਸੇ ਅੱਛੇ ਨਤੀਜੇ ਔਰ ਅੱਛੇ ਫੈਸਲੇ ਤੇ ਤੂੰ ਅਪੜ ਸਕੇਗਾ। ਬਾਜਵਾ ਸਾਹਿਬ ਪਾਂਡੋਕਿਆਂ ਤੋਂ ਮਾਸਟਰ ਰਿਆਜ਼ ਅਹਿਮਦ ਸਾਹਿਬ ਸਾਡੇ ਬੜੇ ਪਿਆਰੇ ਦੋਸਤ ਵੀ ਨੇ, ਮਾਸ਼ਾਅੱਲਾ ਜੀ, ਬੁੱਲੇ ਸ਼ਾਹ ਸਰਕਾਰ ਦੀ ਧਰਤੀ 'ਚ ਰਹਿੰਦੇ ਨੇ ਜੀ, ਤੇ ਉਹਨਾਂ ਜਨਾਬ ਅਖਾਣ ਭਿਜਵਾਇਆ ਵੀ ਨਿੱਤ ਦਾ ਪ੍ਰਾਹੁਣਾ ਹਿੱਕ ਦਾ ਸਾੜ। ਹਾਂਜੀ, ਇਹ ਵੇਖੋ ਨਾ ਜੀ, ਤੁਸੀਂ ਜਦੋਂ ਪ੍ਰਾਹੁਣਾ ਆਉਂਦਾ ਤੇ ਤੁਹਾਨੂੰ ਜ਼ਾਹਰ ਘਰ 'ਚ ਕੋਈ ਚੇਂਜ ਕਰਨਾ ਪੈਂਦਾ। ਹਾਂਜੀ, ਆਪ ਤੇ ਤੁਸੀਂ ਮਰਦੀ ਨਾਲ ਦਾਲ ਸਾਗ ਜੋ ਵੀ ਤੁਹਾਨੂੰ ਵਾਰਾ ਖਾਂਦਾ ਆਪਣੇ ਹਿਸਾਬ ਨਾਲ ਰੋਜ਼ ਪਕਾ ਕੇ ਖਾ ਲੈਂਦੇ ਹੋ। ਲੇਕਿਨ ਜਦੋਂ ਮਤਲਬ ਇਹ ਕਿ ਪ੍ਰਾਹੁਣਾ ਆਉਂਦਾ ਉਦੋਂ ਸ਼ਰਮੀ ਕੁਝ ਨਾ ਕੁਝ ਉਚੇਚ ਕਰਨਾ ਪੈਂਦਾ। ਤੇ ਜੇ ਪ੍ਰਾਹੁਣਾ ਹੀ ਇੰਜਦਾ ਜਿਹੜਾ ਦੁਰ ਫਿਟੇ ਮੂੰਹ ਅੰਦਰ ਤੀਜੇ ਦਿਨ ਹਾਂਜੀ, ਤੇ ਮਤਲਬ ਇਹ ਕਿ ਉਹ ਪਰਤ ਕੇ ਆਈ ਜਾਏ। ਹਾਂਜੀ, ਤੇ ਮੋੜ ਘੇੜ ਲਾਂਤੀ ਉਗੂ ਦੇ ਚਾਕੇ ਕਾ ਖਾਨ ਹੈ। ਉਹ ਮਤਲਬ ਇਹ ਵੀ ਕਿਸੇ ਜਵਾਈ ਦੇ ਬਾਰੇ ਚ ਲਿਖਿਆ ਜਿਹੜਾ ਰੋਜ਼ ਹੀ ਆ ਜਾਂਦਾ ਸੀ। ਹਾਂਜੀ, ਅੱਛਾ, ਤੂੰ ਜਿਹੜਾ ਵੀ ਪ੍ਰਾਹੁਣਾ ਫਿਰ ਰੋਜ਼ ਆ ਜਾਏ ਉਹਦੇ ਵਾਸਤੇ ਫਿਰ ਮੁਸੀਬਤ ਪੈ ਗਈ ਘਰ ਵਾਲਿਆਂ ਨੂੰ, ਕਿਉਂਕਿ ਘਰ ਵਾਲੇ ਕਈਆਂ ਦੇ ਇੰਨੇ ਵਸੀਲੇ ਵੀ ਨਹੀਂ ਹੁੰਦੇ। ਹਾਂਜੀ, ਉਹ ਫਿਰ ਮਤਲਬ ਇਹ ਕਿ ਲੱਜੋ ਤੇ ਬੱਝਿਆਂ ਰੁੱਝਿਆਂ ਕੁਝ ਨਾ ਕੁਝ ਕਰਨਾ ਪੈਂਦਾ। ਤੇ ਫਿਰ ਬੰਦਾ ਮੂੰਹ ਨਾ ਵੀ ਬੋਲੇ ਤੇ ਅੰਦਰੋਂ ਤੇ ਉਹ ਆਪਸ ਚ ਵਸੂਲਦੇ ਰਹਿੰਦੇ ਨੇ ਦੋਵੇਂ ਜੀ ਵੀ ਇਹ ਪ੍ਰਾਹੁਣਾ ਚੰਗਾ, ਇਹਨੂੰ ਰੋਜ਼ ਅੱਲਾ ਨੇ ਮੱਤ ਦੇਵੇ, ਰੋਜ਼ ਹੀ ਆ ਜਾਂਦਾ। ਹੁਣ ਬੰਦਾ ਕੀ ਕਰੇ, ਲੱਜੋ ਕੁਝ ਨਾ ਕੁਝ ਤੇ ਕਰਨਾ ਪੈਂਦਾ। ਹਾਂਜੀ, ਉਹ ਫਿਰ ਪਰੇਸ਼ਾਨੀ ਦਾ ਬਾਇਸ ਬਣਦਾ ਨਾ। ਤੇ ਇਹ ਸਿਖਾਉਣ ਚ ਦੱਸਿਆ ਗਿਆ ਕਿ ਹਰ ਕੰਮ ਜਿਹੜਾ ਨਾ ਉਹ ਸੋਹੰਦਾ, ਉਹ ਸਜਦਾ, ਉਹ ਸੋਹਣਾ ਲੱਗਦਾ ਮਤਲਬ ਹਿਸਾਬ ਕਿਤਾਬ ਨਾਲ। ਮਤਲਬ ਰਿਸ਼ਤੇਦਾਰਾਂ ਕੋ ਵੀ ਜਾਓ ਤੇ ਹਿਸਾਬ ਕਿਤਾਬ ਨਾਲ ਜਾਓ, ਤੇ ਮਤਲਬ ਅੱਲਾ ਮਾਫ ਕਰੇ ਐਮਰਜੈਂਸੀਆਂ ਤੇ ਨਾ ਹੋਏ ਕੋਈ। ਅੱਛਾ, ਲੇਕਿਨ ਉਹਦੇ ਤੋਂ ਇਲਾਵਾ ਜਦੋਂ ਤੁਸੀਂ ਰੂਟੀਨ 'ਚ ਕਿਸੇ ਰਿਸ਼ਤੇਦਾਰ ਨੂੰ ਮਿਲਣਾ ਹੋਏ ਨਾ ਤੇ ਫਿਰ ਥੋੜਾ ਵਕਫਾ ਪਾ ਕੇ ਜਾਣਾ ਚਾਹੀਦਾ। ਉਹਨੂੰ ਵੀ ਚਾਅ ਚੜ੍ਹਦਾ ਔਰ ਜ਼ਾਹਰ ਉਹ ਤੁਹਾਡੇ ਗਿਆ ਉਹਨੂੰ ਮਤਲਬ ਉਹ ਉਂਝ ਕ੍ਰਿਜਦਾ ਰਵੇ ਬਹਿ ਕੇ ਅੰਦਰ ਬੀਵੀ ਦੇ ਨਾਲ, ਤੇ ਇਹ ਵੀ ਕੋਈ ਫਾਇਦਾ ਨਹੀਂ ਨਾ। ਇਸ ਵਾਸਤੇ ਫਿਰ ਉਹ ਨਿੱਤ ਦਾ ਪ੍ਰਾਹੁਣਾ ਜਿਹੜਾ ਹਿੱਕ ਦਾ ਸਾੜ ਹੀ ਹੁੰਦਾ, ਤੇ ਹਰ ਕੰਮ ਜਿਹੜਾ ਨਾ ਉਹ ਵੇਲੇ ਨਾਲ ਹੀ ਫੱਬਦਾ ਔਰ ਮਤਲਬ ਇਸ ਤਰੀਕੇ ਨਾਲ ਜਿਹੜਾ ਸੋਹਣਾ ਸੁਚੱਜਾ ਤਰੀਕਾ ਹੋਏ ਉਹਦੇ ਨਾਲ ਕਰੀਏ ਤੇ ਬੰਦਾ ਵੀ ਸੋਹਣਾ ਲੱਗਦਾ, ਤੇ ਜਿੱਥੇ ਗਿਆ ਹੁੰਦਾ ਉੱਥੇ ਵੀ ਉਹਦੀ ਇੱਜ਼ਤ ਆਦਰ ਹੁੰਦੀ ਹੈ। ਵਾਹ, ਬੜੀ ਸੋਹਣੀ ਗੱਲ। ਲਓ ਜੀ ਪਿਆਰਿਓ, ਨਿੱਤ ਦਾ ਪ੍ਰਾਹੁਣਾ ਤੇ ਹਿੱਕ ਦਾ ਸਾੜ, ਇਹ ਜਿਹੜਾ ਸਾਡਾ ਦੇਸ਼ ਪੰਜਾਬ ਹੈ ਨਾ, ਇਹ ਬੜਾ ਰਵਾਇਤ ਵਾਲਾ ਦੇਸ਼ ਹੈ। ਜਿਵੇਂ ਦੱਸਿਆ ਬਾਜਵਾ ਸਾਹਿਬ ਨੇ ਕਿ ਪ੍ਰਾਹੁਣਾ ਜਦੋਂ ਆਉਂਦਾ ਹੈ, ਅਸੀਂ ਉਂਝ ਰੂਟੀਨ 'ਚ ਆਪਣੇ ਰੋਜ਼ਮਰਰਾ 'ਚ ਆਪਣੇ ਘਰ ਪਿਆਰਿਓ ਜੋ ਵੀ ਮਿੱਸਾ ਲੂਣਾ ਅੱਲਾ ਪਾਕ ਸੱਚਾ ਸੋਹਣਾ ਦਿੰਦਾ ਬਿਸਮਿਲ੍ਲਾ ਕਰਕੇ ਖਾਂਦੇ ਆ। ਲੇਕਿਨ ਸਾਡੇ ਪੰਜਾਬੀਆਂ ਦੀ ਇੱਕ ਰਵਾਇਤ ਹੈ ਕਿ ਘਰ ਜਦੋਂ ਪ੍ਰਾਹੁਣਾ ਆਉਂਦਾ ਨਾ ਤਾਂ ਮਾੜੇ ਤੋਂ ਮਾੜਾ ਵੀ ਜਿਹੜਾ ਜੀ ਹੈ ਨਾ ਜੀ, ਉਹ ਉਹਦੇ ਵਾਸਤੇ ਕੁਛ ਉਚੇਚ ਕਰਦਾ। ਮਤਲਬ ਜਿਹੜਾ ਰੋਜ਼ ਦਾਲ ਸਾਗ ਖਾਣ ਵਾਲਾ ਉਹ ਵੀ ਹੋਰ ਕੁਛ ਨਹੀਂ ਤੇ ਚਲੋ ਵੱਡਾ ਗੋਸ਼ਤ ਹੀ ਮੰਗਾ ਲੈਗਾ, ਬੀਫ ਹੀ ਥੋੜਾ ਬਹੁਤਾ ਉਹਦਾ ਮਤਲਬ ਹੁੰਦਾ ਕਿ ਯਾਰ ਉਹਨੂੰ ਪ੍ਰਾਹੁਣਾ ਘਰ ਆਇਆ ਤੇ ਮੈਂ ਕੁਛ ਤੇ ਇਹਦੇ ਲਈ ਕਰਾਂ। ਤੇ ਪਿਆਰਿਓ, ਅਕਸਰੀਅਤ ਸਾਡੇ ਮੁਲਕ ਦੇ ਵਿੱਚ ਹਮਾਤਣਾ ਦੀ ਹੋਈ ਹੈ। ਚੰਦ ਘਰ ਨੇ ਨਾ 22 ਖਾਨਦਾਨ ਜਿਵੇਂ ਅਖਵਾਉਂਦੇ ਸਨ, ਚਲੋ ਕੁਛ 10-20% ਲੋਕ ਉਮਾਰਾ ਦੇ ਵਿੱਚ ਸ਼ੁਮਾਰ ਹੁੰਦੇ ਨੇ। ਸਾਡੇ ਤੇ ਹੁਕਮਰਾਨਾਂ ਨੇ ਸਾਡੇ ਆਵਾਮ ਦਾ ਲੱਕ ਤੋੜ ਕੇ ਰੱਖ ਦਿੱਤਾ ਹੋਇਆ। ਲੋਕੀ ਤੇ ਆਪਣੀ ਰੋਟੀ ਤੋਂ ਆਵਾਜ਼ਾਰ ਨੇ, ਆਪਣੀਆਂ ਦਵਾਈਆਂ ਦਾਰੂ ਨਹੀਂ ਕਰ ਸਕਦੇ, ਬੱਚਿਆਂ ਦੀ ਤਾਲੀਮ ਨਾਮੁਮਕਿਨ ਹੋ ਚੁੱਕੀ ਹੋਈ ਹੈ। ਲੋਕੀ ਕਿਰਾਏ ਨਹੀਂ ਆਪਣੇ ਮਕਾਨਾਂ ਦੇ ਦੇ ਸਕਦੇ, ਯੂਟਿਲਿਟੀ ਬਿਲਸ ਨਹੀਂ ਤਾਰ ਸਕਦੇ, ਤੇ ਉੱਤੋਂ ਹਰ ਰੋਜ਼ ਹੀ ਕੋਈ ਬੰਦਾ ਆ ਕੇ ਤੇ ਪ੍ਰਾਹੁਣਾ ਬਣ ਕੇ ਆ ਜਾਵੇ, ਰੋਜ਼ ਕੋਈ ਮਹਿਮਾਨ ਦੀ ਹਸੀਅਤ ਨਾਲ ਤੁਹਾਡੇ ਘਰ ਆ ਜਾਵੇ। ਤੇ ਜਿਹੜਾ ਹੈਂਡ ਟੂ ਮਾਊਥ ਹੈ, ਜਿਹੜਾ ਆਪਣੇ ਖਰਚੇ ਪੂਰੇ ਨਹੀਂ ਕਰਦਾ ਪਿਆ, ਉਹਦੀ ਫਿਰ ਹਿੱਕ ਦਾ ਸਾੜ ਹੀ ਬਣ ਗਿਆ ਨਾ, ਉਹ ਪ੍ਰਾਹੁਣਾ ਤੇ ਨਾ ਹੋਇਆ। ਤੇ ਨਾਲੇ ਸਾਡੇ ਇਹ ਵੀ ਸਿਆਣੇ ਆਖਦੇ ਨੇ ਵੀ ਕਦਰ ਖੋ ਦੇਤਾ ਹੈ ਹਰ ਰੋਜ਼ ਕਾ ਆਣਾ ਜਾਣਾ। ਕਦੀ ਕਦਾਰ ਬੰਦਾ ਕਿਤੇ ਜਾਏ ਤੇ ਆਦਰ ਹੁੰਦੀ ਹੈ, ਇੱਜ਼ਤ ਹੁੰਦੀ ਹੈ, ਤੇ ਜੇ ਰੋਜ਼ ਹੀ ਟੁਰਿਆ ਰਵੇ ਤੇ ਨਿੱਤ ਦਾ ਪ੍ਰਾਹੁਣਾ ਜਿਹੜਾ ਉਹ ਫਿਰ ਨਾ ਸਿਰਫ ਹਿੱਕ ਦਾ ਸਾੜ ਬਣ ਜਾਂਦਾ ਬਲਕਿ ਬੇਤੌਕੀਰ ਵੀ ਹੋ ਜਾਂਦਾ।
ਮੇਜ਼ਬਾਨਾਂ ਦੀ ਨਜ਼ਰ ਦੇ ਵਿੱਚ ਵੀ ਉਹਦੀ ਕੋਈ ਇੱਜ਼ਤ ਨਹੀਂ ਰਹਿੰਦੀ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਵੇਲਾ ਹੁਣ ਮੁੱਕ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਮੇਲੇ ਨੂੰ ਚਲੀਏ, ਓ ਚੱਲ